ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੇ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤਾਂ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ, ਖਬਰਾਂ ਸ਼ੁਰੂ ਕਰਦੇ ਹਾਂ। ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਆ, SP ਦੀ ਗੱਡੀ ਲੁੱਟੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਤਵਾਦੀ ਹਮਲਾ ਹੋਇਆ। ਜੀ, ਬੜੀ ਖਤਰਨਾਕ ਖਬਰ ਆਈ ਹੈ ਜੀ। ਅੱਜ ਤੜਕੇ ਜਦੋਂ ਅੱਖ ਖੁੱਲੀ ਪੰਜਾਬ ਦੀ, ਤੇ ਉਸ ਤੋਂ ਪਹਿਲਾਂ ਇੱਕ ਪੰਜਾਬ ਤੇ ਇੱਕ ਹੋਰ ਅੱਤਵਾਦੀ ਹਮਲਾ ਹੋ ਚੁੱਕਾ ਸੀਗਾ। ਪਠਾਨਕੋਟ ਦੇ 에ਅਰ ਸਟੇਸ਼ਨ ਦੇ ਵਿੱਚ ਅੱਤਵਾਦੀ ਵੜ ਗਏ ਆ। ਹੁਣ ਤੱਕ ਜਿਹੜੀ ਤਾਜ਼ਾ ਖਬਰ ਆ ਉਹ ਇਹ ਹੈ ਕਿ 2 ਹਮਲਾਵਰ, 4-5 ਦੱਸੀ ਜਾ ਰਹੀ ਹੈ ਗਿਣਤੀ ਹਮਲਾਵਰਾਂ ਦੀ। ਉਹਦੇ 'ਚ 2 ਜਿਹੜੇ ਆ ਉਹ ਹਲਾਕ ਹੋ ਗਏ ਆ, ਤੇ 2 ਜਿਹੜੇ ਪੁਲਿਸ ਕਰਮੀ ਹੈ, ਸੁਰੱਖਿਆ ਕਰਮੀ ਹੈ, 2 ਉਹ ਵੀ ਹਲਾਕ ਹੋ ਗਏ ਆ। ਯਾਨੀ ਕੁੱਲ 4 ਮੌਤਾਂ ਹੋਈਆਂ ਨੇ ਇਸ ਹਮਲੇ 'ਚ। ਹੁਣ ਤੱਕ ਸਰਚ ਆਪਰੇਸ਼ਨ ਜਾਰੀ ਹੈ, ਮੁੱਠਭੇੜ ਜਾਰੀ ਹੈ। ਅੱਤਵਾਦੀਆਂ ਨੂੰ ਢੇਰ ਕਰਨ ਲਈ ਹੈਲੀਕਾਪਟਰ ਔਰ ਜੋ ਵੀ ਸੁਰੱਖਿਆ ਏਜੰਸੀਆਂ ਦੇ ਕੋਲੇ ਆਪਣੀ ਤਕਨੀਕ ਹੈ ਉਹ ਸਾਰੀ ਵਰਤੀ ਜਾ ਰਹੀ ਹੈ ਕਿ ਨੁਕਸਾਨ ਜ਼ਿਆਦਾ ਨਾ ਹੋਵੇ। ਪਰ ਜੋ ਮਸਲਾ ਹੈ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਇਸ ਲਈ ਹੈ ਕਿ 27 ਜੁਲਾਈ ਨੂੰ ਇੱਕ ਹਮਲਾ, ਅੱਤਵਾਦੀ ਹਮਲਾ ਜਿਹੜਾ ਪੰਜਾਬ ਨੇ ਝੱਲਿਆ, ਉਸ ਤੇ ਕੁਝ ਮਹੀਨਿਆਂ ਬਾਅਦ ਠੀਕ ਉਸੇ ਤਰ੍ਹਾਂ ਦਾ ਅੱਤਵਾਦੀ ਹਮਲਾ ਹੋਇਆ। ਉਸੇ ਹੀ ਰਣਨੀਤਿਕ ਜਿਹੜੇ ਨੁਕਤੇ ਸੀਗੇ ਉਹੀ ਵਰਤੇ ਗਏ, ਉਹੀ ਜਿਹੜੀ ਅੱਤਵਾਦੀਆਂ ਦੀ ਸ਼ੈਲੀ ਰਹੀ, ਉਹੀ ਫਿਰ ਸੁਰੱਖਿਆ ਅੱਡਾ ਰਿਹਾ। ਪਹਿਲਾਂ ਥਾਣਾ ਸੀ, ਹੁਣ 에ਅਰ ਸਟੇਸ਼ਨ ਜਿਹੜਾ ਪਠਾਨਕੋਟ ਦਾ 에ਅਰ ਫੋਰਸ ਦਾ 에ਅਰ ਸਟੇਸ਼ਨ ਹੈ ਜਿਹੜਾ, ਉਹਨੂੰ ਨਿਸ਼ਾਨਾ ਬਣਾਇਆ ਗਿਆ। ਪਰ ਕੁਝ ਸਵਾਲ ਬੜੇ ਮਹੱਤਵਪੂਰਨ ਨੇ। ਦੇਖੋ, ਇਹ ਕੱਲ ਰਾਤ ਦੀ ਘਟਨਾ ਹੈ ਜਦੋਂ SP ਨੂੰ ਅਗਵਾ ਕੀਤਾ ਗਿਆ। SP ਨੂੰ ਅਗਵਾ ਕਰਕੇ ਉਹਦੀ ਗੱਡੀ ਲੁੱਟ ਲਈ ਗਈ, ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ, ਪੱਗਾਂ ਨਾਲ ਬੰਨ੍ਹ ਕੇ ਉਹਨਾਂ ਨੂੰ ਅੱਗੇ 30-40 ਕਿਲੋਮੀਟਰ ਲਿਜਾ ਕੇ ਸੁੱਟਿਆ ਗਿਆ। SP ਨੇ ਉਦੋਂ ਹੀ ਜਿਹੜਾ ਸੀ ਉਤਰ ਕੇ ਥਾਣੇ ਨੂੰ ਸੂਚਿਤ ਕਰ ਦਿੱਤਾ। ਔਰ ਇੱਕ ਕਮਾਲ ਦੀ ਹੋਰ ਗੱਲ ਆ ਕਿ ਕਾਹਨੂੰਵਾਲ ਜਿਹੜਾ ਪੁਲਿਸ ਨੇ ਉੱਥੇ ਨਾਕਾ ਲਾਇਆ ਹੋਇਆ ਸੀ। ਜਿਹੜੇ ਹਮਲਾਵਰ ਸੀ ਜਿਨ੍ਹਾਂ ਨੇ ਅਗਵਾ ਕੀਤਾ ਹੋਇਆ ਸੀ SP ਨੂੰ, ਉਹ ਉਸੇ ਨਾਕੇ ਚੋਂ ਲੰਘ ਕੇ ਗਏ। ਪੁਲਿਸ ਨੇ ਰੋਕਿਆ ਤੱਕ ਨਹੀਂ। ਨਾਕੇ ਲੱਗੇ ਦੇ ਵਿੱਚੋਂ ਉਹ SP ਨੂੰ ਅਗਵਾ ਕਰਕੇ ਲੈ ਕੇ ਗਏ, ਅੱਗੇ ਜਾ ਕੇ ਉਹਨਾਂ ਨੇ ਸੁੱਟ ਦਿੱਤਾ। ਉਸ ਤੋਂ ਪਹਿਲਾਂ ਇੱਕ ਨੌਜਵਾਨ ਜਿਹੜਾ ਕੋਈ ਟੈਕਸੀ ਚਲਾਉਂਦਾ ਸੀਗਾ, ਉਹਨੂੰ 0 ਲਾਈਨ ਤੇ ਵਸੇ ਪਿੰਡ ਦੇ ਵਿੱਚੋਂ ਇੱਕ ਕਾਲ ਆਉਂਦੀ ਹੈ। ਉਹ ਕਹਿੰਦੇ ਜੀ ਕਿੱਥੋਂ ਮਰੀਜ਼ ਲਿਜਾਣਾ, ਉਹ ਆਪਦੀ ਇਨੋਵਾ ਗੱਡੀ ਟੈਕਸੀ ਲੈ ਕੇ ਜਾਂਦਾ। ਉਸ ਤੋਂ ਬਾਅਦ ਘਰੇ ਨਹੀਂ ਪਰਤਦਾ। ਜਿੱਥੋਂ SP ਨੂੰ ਅਗਵਾ ਕੀਤਾ ਗਿਆ ਉੱਥੋਂ 100 ਕੁ ਮੀਟਰ ਦੀ ਦੂਰੀ ਤੇ ਉਹ ਇਨੋਵਾ ਜਿਹੜੀ ਖਸਤਾ ਹਾਲਤ ਦੇ ਵਿੱਚ ਮਿਲੀ। ਆਸ਼ੰਕਾ ਇਹ ਜਤਾਇਆ ਜਾਂਦਾ ਹੈ ਕਿ ਉਸ ਨੌਜਵਾਨ ਨੂੰ ਕਿਸੇ ਤੋਂ ਕਾਲ ਕਰਵਾ ਕੇ ਸੱਦਿਆ ਗਿਆ। ਫਿਰ ਅੱਤਵਾਦੀਆਂ ਨੇ ਉਹਦੀ ਇਨੋਵਾ ਗੱਡੀ ਅੱਗੇ ਆਉਣ ਲਈ, ਜਿਹੜਾ ਪਿਛਲੀ ਵਾਰੀ ਜਿਹੜਾ ਕਥਰੌਲ ਜਿਹੜਾ ਏਰੀਆ ਉਹ ਵਰਤਿਆ ਗਿਆ ਸੀ ਦੀਨਾ ਨਗਰ ਜਦੋਂ ਹਮਲਾ ਹੋਇਆ, ਉਸੇ ਵਾਇਆ ਨੂੰ ਫਿਰ ਕਥਰੌਲ ਵਾਇਆ ਨੂੰ ਫਿਰ ਵਰਤਿਆ ਗਿਆ। ਤੇ ਉਹ ਜਿਹੜਾ ਇਨੋਵਾ ਚਾਲਕ ਸੀ, ਉਹਦਾ ਨਾਂ ਇਕਾਗਰ ਸਿੰਘ ਸੀ, ਨੌਜਵਾਨ ਸੀ 30-35 ਸਾਲ ਦਾ। ਉਹਨੂੰ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਇਹ ਵਾਪਰਿਆ ਕਿ ਜਿਹੜੀ ਕਾਰ ਸੀ ਉਹਦੀ ਉਹ ਪੈਂਚਰ ਹੋ ਗਈ, ਕਿਤੇ ਪੁਲ ਤੇ ਜਾ ਕੇ ਰੇਲਿੰਗ ਦੇ ਵਿੱਚ ਟਕਰਾ ਗਈ। ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਅੱਤਵਾਦੀਆਂ ਨੇ ਉਹਨੂੰ ਉੱਥੇ ਹੀ ਮਾਰ ਦਿੱਤਾ। ਉਸ ਤੋਂ ਬਾਅਦ ਉਹ ਪੈਂਚਰ ਜਿਹੜੀ ਇਨੋਵਾ ਸੀ ਉਹ ਲੈ ਕੇ ਗਏ ਕੁਛ ਦੂਰ ਤੱਕ। ਜਦੋਂ ਦੋਨੇ ਟਾਇਰ ਹੀ ਉਹਦੇ ਜਵਾਬ ਦੇ ਗਏ, ਫਿਰ ਉਹਨਾਂ ਨੇ ਜਾ ਕੇ SP ਦੀ ਗੱਡੀ ਘੇਰ ਲਈ। ਹੁਣ SP ਆ ਕਿੱਥੋਂ ਰਿਹਾ ਸੀ? ਰਾਤ 2:30 ਵਜੇ ਉਹ ਕਹਿੰਦੇ ਜੀ ਕਿਸੇ ਪੀਰ ਬਾਬਾ ਦੇ ਕੋਲ ਮੱਥਾ ਟੇਕਿਆ ਰਿਹਾ ਸੀ। ਇਹ ਵੀ ਕਮਾਲ ਦੀ ਗੱਲ ਹੈ ਕਿ ਉਹ ਰਾਤ ਨੂੰ ਬਿਨਾਂ ਕਿਸੇ ਹਥਿਆਰ ਤੋਂ, ਬਿਨਾਂ ਕਿਸੇ ਗਨਮੈਨ ਤੋਂ ਉਹ ਪੀਰਾਂ ਦੇ ਦਰ ਤੇ ਮੱਥੇ ਟੇਕਦਾ ਫਿਰਦਾ। ਤੇ ਪੀਰ ਨੇ ਐਸਾ ਉਹਨੂੰ ਫਲ ਦਿੱਤਾ ਕਿ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਤੈਨੂਰ ਪਿੰਡ ਕਿਤੇ ਜਗ੍ਹਾ,
ਉੱਥੇ ਰਾਤ ਨੂੰ ਮੱਥਾ ਟੇਕਣ ਗਿਆ ਸੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਏਡੀ ਵੱਡੀ ਘਟਨਾ ਵਾਪਰ ਗਈ, SP ਨੇ ਕਹਿ ਦਿੱਤਾ ਕਿ ਉਹਨਾਂ ਦੇ ਕੋਲੇ ਏਡੇ ਵੱਡੇ ਹਥਿਆਰ ਸੀ ਜਿਹੜੇ ਆਮ ਲੁਟੇਰਿਆਂ ਕੋਲ ਨਹੀਂ ਹੋ ਸਕਦੇ। ਯਾਨੀ SP ਨੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਕਿ ਸੰਕੇਤ ਦੇ ਦਿੱਤਾ ਕਿ ਇਹ ਅੱਤਵਾਦੀ ਸਨ, ਨਾ ਕਿ ਸਾਡੇ ਜਿਹੜੇ ਲੋਕਲ ਲੁਟੇਰੇ ਆ ਗੈਂਗਸਟਰ। ਉਹ ਹਥਿਆਰਾਂ ਤੋਂ ਪਤਾ ਲੱਗ ਜਾਂਦਾ ਅਫਸਰ ਨੂੰ ਕਿ ਕੌਣ ਸਨ। ਪਰ ਬਾਵਜੂਦ ਇਸ ਦੇ ਜਿਹੜੀ ਪੰਜਾਬ ਪੁਲਿਸ ਸੀ ਉਹ ਸਾਰਾ ਦਿਨ ਦੂਜੀਆਂ ਥਿਊਰੀਆਂ ਤੇ ਲੱਗੀ ਰਹੀ। ਉਹ ਉਹਨਾਂ ਨੇ ਪਹਿਲਾਂ ਤੇ ਇਹ ਦੱਸਿਆ ਜੀ ਇਹਦੀ ਆਪਦੀ ਲਾਗ ਡਾਟ ਆ, ਕੋਈ ਰੰਜਿਸ਼ ਹੈ ਜਿਹੜੀ SP ਦੇ ਨਾਲ ਕੱਢੀ ਗਈ। ਫਿਰ ਇਹ ਆਇਆ ਕਿ ਜੀ ਇਹ ਲੁੱਟ ਦੀ ਵਾਰਦਾਤ ਸੀ। ਫਿਰ ਤੀਜੀ ਥਿਊਰੀ ਫੜ ਲਈ ਪੁਲਿਸ ਨੇ ਕਿ ਜੀ ਇਹ ਤੇ ਤਸਕਰਾਂ ਦਾ ਕੰਮ ਹੈ, ਤਸਕਰਾਂ ਨੇ ਤਸਕਰੀ ਲਈ ਜਿਹੜੀ ਅਗਵਾ ਕੀਤੀ ਹੈ ਕਾਰ। ਪਰ ਜਿਹੜਾ IB ਜਿਹੜਾ ਭਾਰਤ ਦਾ ਖੁਫੀਆ ਦਸਤਾ ਹੈ ਉਹ ਚਕੰਨਾ ਹੋ ਗਿਆ ਸੀ। ਉਹਨਾਂ ਨੇ ਨਾਲ ਦੀ ਨਾਲ NSG ਜਿਹੜੇ ਕਮਾਂਡੋ ਸੀ ਉਹ ਭੇਜ ਦਿੱਤੇ ਏਅਰ ਸਟੇਸ਼ਨ ਤੇ, ਜਿਹਦੇ ਕਰਕੇ ਹਾਲੇ ਥੋੜਾ ਜਿਹਾ ਨੁਕਸਾਨ ਘੱਟ ਹੋਇਆ। ਪਰ ਪੰਜਾਬ ਪੁਲਿਸ ਨੇ ਜਿਹੜੀ ਫਿਰ ਇੱਕ ਵਾਰੀ ਲਾਪਰਵਾਹੀ ਦੀ ਹੱਦ ਕੀਤੀ। ਸ਼ਾਮ ਨੂੰ ਜਾ ਕੇ ਇਹਨਾਂ ਨੇ ਮੰਨਿਆ, ਯਾਨੀ ਅੱਜ ਸ਼ਾਮ ਨੂੰ ਜਾ ਕੇ, ਕੱਲ ਸ਼ਾਮ ਨੂੰ, ਬੀਤੀ ਸ਼ਾਮ ਨੂੰ ਇਹਨਾਂ ਨੇ ਜਾ ਕੇ ਮੰਨਿਆ ਕਿ ਅੱਤਵਾਦੀਆਂ ਦੀ ਘਟਨਾ ਸੀ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਹ ਅੱਤਵਾਦੀ ਉਹੀ ਅੱਤਵਾਦੀ ਜਿਨ੍ਹਾਂ ਨੇ SP ਨੂੰ ਗਵਾਹ ਕੀਤਾ, ਜਿਨ੍ਹਾਂ ਨੇ ਉਹ ਇਨੋਵਾ ਖੋਈ, ਉਹੀ ਅੱਤਵਾਦੀ ਜਿਹੜੇ ਸੀਗੇ ਉਹ 2-3 ਵਜੇ ਦੱਸਦੇ ਤਾਂ ਇਹ ਹੁਣ 2-3 ਵਜੇ ਆ। ਪਰ ਜਿਹੜੇ ਸਾਡੇ ਉੱਥੋਂ ਦੇ ਕੁਛ ਆਪਦੇ ਮੀਡੀਆ ਸਾਥੀ ਨੇ ਉਹ ਦੱਸਦੇ ਆ ਕਿ ਇਹ ਜਿਹੜੇ ਅੱਤਵਾਦੀ ਸੀ ਇਹ ਪੈਦਲ ਜਾ ਕੇ 1.5 ਕਿਲੋਮੀਟਰ ਪੈਦਲ ਜਾ ਕੇ ਉਹ ਏਅਰ ਸਟੇਸ਼ਨ ਦੇ ਵਿੱਚ ਪਹਿਲਾਂ ਹੀ ਵੜ ਗਏ ਸੀ। ਇਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਦਾਖਲ ਹੋ ਚੁੱਕੇ। ਉਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋਈ ਜਿਹੜੀ ਹੁਣ ਤੱਕ ਜਾਰੀ ਹੈ। ਜੀ ਬਿਲਕੁਲ ਜੀ। ਇਹ ਜਿਹੜੀ ਆ ਕੋਈ ਇਹ ਚੰਗੀ ਖਬਰ ਜਿਹੜੀ ਆ ਨਹੀਂ ਆ ਰਹੀ ਲਗਾਤਾਰ ਏਡੀ ਜਲਦੀ ਇਹ ਹੋ ਗਏ। ਅਤੇ ਲਾ ਐਂਡ ਆਰਡਰ ਦੀ ਸਥਿਤੀ ਜਿੱਥੇ ਆਪਾਂ ਇਹ ਖਬਰ ਰੋਜ਼ਾਨਾ ਦੇਖ ਰਹੇ ਹਾਂ ਵੀ ਲੋਕਾਂ ਦੇ ਉੱਤੇ ਕਿਸ ਤਰੀਕੇ ਦਾ ਤਸ਼ੱਦਦ ਪੁਲਿਸ ਵਗੈਰਾ ਕਰ ਰਹੀ ਆ, ਅਤੇ ਉਹਨਾਂ ਦੇ ਆਪਣੇ SP ਦੀ ਜਿਹੜੀ ਆ ਗੱਡੀ। ਜੀ ਤੁਸੀਂ ਇਹ ਦੇਖੋ ਕਿ ਇਹ ਪੁਲਿਸ ਹੈ ਜਿਹੜੀ ਉਹ ਜਿਹੜਾ ਉਹਨਾਂ ਦੇ ਪੈਰਾਂ 'ਚ ਪਿਆ ਹੁੰਦਾ, ਹੱਥ ਪੈਰ ਬੰਨ੍ਹ ਕੇ, ਉਹਦੇ ਤਾਂ ਗੁਪਤ ਅੰਗਾਂ 'ਚ ਪੈਟਰੋਲ ਪਾ ਦਿੰਦੀ ਆ, ਡੰਡਾ ਪਾ ਦਿੰਦੀ ਹੈ। ਤੇ ਜਦੋਂ ਵਾਰੀ ਆਉਂਦੀ ਹੈ ਬਹਾਦਰੀ ਦਿਖਾਉਣ ਦੀ, ਉਦੋਂ SP ਸਾਹਿਬ ਵੀ ਜਿਹੜੇ ਆ ਉਹ ਖਾਲੀ ਹੱਥ ਗੱਡੀ ਫੜਾ ਦਿੰਦੇ ਆ। ਕੋਈ ਵਿਰੋਧ ਨਹੀਂ, ਕੋਈ ਕੁਛ ਨਹੀਂ, ਸੁੱਖਾ ਕਾਲਵਾ ਉਹਨਾਂ ਛਤਰੀ ਹੇਠ ਮਾਰਿਆ ਜਾਂਦਾ। ਪੰਜਾਬ ਪੁਲਿਸ ਦੀ ਦੇਖੋ IB ਨੂੰ ਪਹਿਲਾਂ ਪਤਾ ਲੱਗ ਗਿਆ। IB ਨੇ 29 ਤਰੀਕ ਨੂੰ ਅਲਰਟ ਜਾਰੀ ਕਰ ਦਿੱਤਾ ਸੀਗਾ। ਜਿਹੜੀ ਭਾਰਤ ਦੀ ਖੁਫੀਆ ਏਜੰਸੀ ਹੈ ਜੀ, ਉਹਨਾਂ ਨੇ 29 ਤਰੀਕ ਨੂੰ ਕਹਿ ਦਿੱਤਾ ਸੀ ਕਿ ਪੰਜਾਬ ਤੇ ਜਾਂ ਪਠਾਨਕੋਟ ਤੇ ਇੱਥੇ ਹਮਲਾ ਹੋ ਸਕਦਾ। ਪਰ ਪੰਜਾਬ ਪੁਲਿਸ ਦੇਖੋ ਉਸ ਅਲਰਟ ਤੋਂ ਬਾਅਦ ਏਡੀ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਵੀ ਜਿਹੜਾ ਉਹਦਾ ਮੱਥਾ ਨਹੀਂ ਠਣਕਦਾ। ਉਹਨਾਂ ਨੇ 12 ਵਜੇ ਤੱਕ ਫੌਜ ਨੂੰ ਨਹੀਂ ਕਿਹਾ ਕਿ ਤੁਸੀਂ ਆ ਜਾਓ, ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ। 12 ਵਜੇ ਤੋਂ ਬਾਅਦ ਜਦੋਂ ਸਾਰਾ ਖੇਡ ਖਿਲਰਦਾ ਨਜ਼ਰ ਆਇਆ, ਉਸ ਤੋਂ ਬਾਅਦ ਫੌਜ ਨੂੰ ਇਨਫੋਰਮੇਟ ਕੀਤਾ ਗਿਆ। ਪਰ ਕੁੱਲ ਮਿਲਾ ਕੇ ਪੰਜਾਬ ਪੁਲਿਸ ਦੀ ਹੈ ਜਿਹੜੀ ਉਹ ਬਹਾਦਰੀ, ਜਿਹੜੀ ਮਜ਼ਲੂਮਾਂ ਮਾਤੜਾਂ ਤੇ ਧਰਨਾਕਾਰੀਆਂ ਤੇ ਵੇਖਣ ਨੂੰ ਮਿਲਦੀ ਹੈ, ਉਹ ਬਹਾਦਰੀ ਨਾ ਤੇ ਸੜਕ ਤੇ ਜਦੋਂ ਲੋੜ ਪੈਂਦੀ ਉਦੋਂ ਵੇਖਣ ਨੂੰ ਮਿਲਦੀ ਹੈ, ਤੇ ਨਾ ਹੀ ਉਹ ਜਿਹੜਾ ਇਹਨਾਂ ਦਾ ਉਤਲਾ ਖਾਨਾ ਆ ਨਾ ਹੀ ਉਹ ਕੰਮ ਕਰਦਾ ਨਜ਼ਰ ਆਉਂਦਾ ਹੈ। ਜੀ ਅਤੇ ਆਪਾਂ ਜਿਹੜੀ ਹੁਣ ਅਗਲੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਜਿਹੜੀ SGPC ਕਮੇਟੀ ਆ, ਉਹਨਾਂ ਨੇ ਜਿਹੜੇ 5 ਪਿਆਰੇ ਆ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਆ। ਇਸ ਚੀਜ਼ ਦਾ ਖਾਸਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਮੇਟੀ ਨੂੰ। ਜੀ ਆਪਾਂ ਪਹਿਲਾਂ ਹੀ ਇਸ ਚੀਜ਼ ਦਾ ਕਿਆਫਾ ਲਾ ਲਿਆ ਸੀਗਾ ਕਿ ਇਹੀ ਹੋਏਗਾ। 2 ਤਰੀਕ ਨੂੰ ਜੇਕਰ 5 ਪਿਆਰੇ ਮੀਟਿੰਗ ਕਰਦੇ ਤੇ ਉਹਨਾਂ ਨੇ ਇਹਨਾਂ ਨੂੰ ਤਲਬ ਕਰ ਲੈਣਾ ਸੀ ਜੋ ਇਤਿਹਾਸਕ ਘਟਨਾ ਹੁੰਦੀ। ਉਸੇ ਡੈਮੇਜ ਨੂੰ ਕੰਟਰੋਲ ਕਰਨ ਲਈ ਇਹਨਾਂ ਨੇ ਜਿਹੜਾ ਸੀਗਾ ਉਹ 1 ਤਰੀਕ ਨੂੰ ਹੰਗਾਮੀ ਮੀਟਿੰਗ ਰੱਖੀ ਸੀਗੀ ਅੰਤਰਿਮ ਕਮੇਟੀ ਦੀ, ਤੇ ਉਹਦੇ 'ਚ ਇਹ ਫੈਸਲਾ ਲਿਆ ਗਿਆ। ਫੈਸਲਾ ਜਿਹੜਾ ਸੀਗਾ ਉਹ ਸਿਰਫ ਬੋਲਿਆ ਗਿਆ, ਪੜ੍ਹਿਆ ਗਿਆ। ਫੈਸਲਾ ਜਿਹੜਾ ਸੀ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਲਿਆ ਗਿਆ। ਉੱਥੇ ਸਿਕੰਦਰ ਸਿੰਘ ਮਲੂਕਾ ਵੀ ਸੀ, ਦਲਜੀਤ ਸਿੰਘ ਚੀਮਾ ਵੀ ਸੀ, ਮੱਕੜ ਵੀ ਸੀਗਾ, ਸਾਰੇ ਹੀ ਸੀਗੇ। ਉੱਥੇ ਜਿਹੜੀ ਛੋਟੀ ਸਰਕਾਰ ਹੈ ਸੁਖਬੀਰ ਸਿੰਘ ਬਾਦਲ, ਉਹਨੇ ਸਿੱਧਾ ਤੇ ਸਪਾਟ ਇਹ ਕਹਿ ਦਿੱਤਾ ਕਿ ਹੁਣ ਜਿਹੜਾ ਸਰਨਾ ਨਹੀਂ ਚੱਕ ਦਿਓ ਫੱਟੇ ਜਾ ਕੇ। ਹੁਕਮ ਉੱਥੋਂ ਤਿਆਰ ਹੋਇਆ, ਆ ਕੇ ਸਿਰਫ ਪੜ੍ਹਿਆ ਗਿਆ, ਲਾਗੂ ਕੀਤਾ ਗਿਆ। ਭਜਨ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਹੋਰਾਂ ਨੇ ਵਿਰੋਧ ਕੀਤਾ। 2 ਹੀ ਜਿਹੜੇ ਅੰਤਰਿਮ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਵਿਰੋਧ ਨੋਟ ਦਰਜ ਕਰਾ ਕੇ ਬਾਈਕਾਟ ਕੀਤਾ ਇਸ ਮੀਟਿੰਗ ਦਾ। ਪਰ ਜਿਹੜੇ ਦੂਜੇ ਸੀਗੇ ਉਹ ਉੱਥੇ ਬੋਲੇ ਨਹੀਂ। ਉਹਨਾਂ ਨੇ ਇਸ ਹੱਕ ਦੇ ਵਿੱਚ ਆਪਣੀ ਜਿਹੜੀ ਹੈ ਵੋਟ ਕੀਤੀ। ਤੇ ਜਿਹੜੇ 5 ਪਿਆਰੇ ਸੀ ਜਿਨ੍ਹਾਂ ਚੋਂ ਇੱਕ ਤੇ ਸੇਵਾ ਮੁਕਤ ਹੋ ਗਿਆ ਸੀ 31 ਦਸੰਬਰ ਨੂੰ, ਉਹਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਜਿਹੜੇ 4 ਰਹਿ ਗਏ ਉਹ 4 ਜਿਹੜੇ ਬਰਤਰਫ ਕਰ ਦਿੱਤੇ ਗਏ। ਹੁਣ ਜਿਹੜੇ 5 ਪਿਆਰੇ ਆ ਉਹ ਕਹਿੰਦੇ ਜੀ ਕਿ ਸਾਡੇ ਤੇ ਇਹ ਅਸੀਂ ਕੋਈ ਅਸਰ ਨਹੀਂ ਹੋਣਾ, ਸਾਡੇ ਤੇ ਕੋਈ ਇਹਦਾ ਪ੍ਰਭਾਵ ਨਹੀਂ ਪੈਣਾ, ਅਸੀਂ ਅੱਜ ਦੀ ਮੀਟਿੰਗ ਕਰਾਂਗੇ ਜੀ। ਪਰ
ਜਿਹੜਾ ਕੰਮ SGPC ਨੇ ਕੀਤਾ ਉਹ ਸਿੱਧੇ ਤੇ ਸਿੱਧੇ ਤੌਰ ਤੇ ਇਹ ਹੈ ਕਿ ਜਿਹੜਾ ਪੰਚ ਪ੍ਰਧਾਨੀ ਸਿਸਟਮ ਹੈ ਸਿੱਖ ਕਲਚਰ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਅੱਜ ਤੱਕ ਰਿਹਾ, ਉਹ ਪੰਚ ਪ੍ਰਧਾਨੀ ਸਿਸਟਮ ਵੀ ਇਹਨਾਂ ਨੇ ਤਾਰ-ਤਾਰ ਕਰ ਦਿੱਤਾ। ਪੰਚ ਪ੍ਰਧਾਨੀ ਸਿਸਟਮ ਜਿਹੜੀ ਉਹਦੀ ਮਰਿਆਦਾ ਸੀ ਗਈ, ਉਹਨੂੰ ਵੀ ਬਹਾਲ ਨਹੀਂ ਰੱਖਿਆ ਗਿਆ, ਉਹਨੂੰ ਵੀ ਢਾਹ ਲਾ ਦਿੱਤੀ ਗਈ। ਜੇ ਵੈਬਸਾਈਟ ਤੇ ਜਾਓਗੇ ਨਾ, SGPC ਦੀ ਵੈਬਸਾਈਟ ਤੇ ਜਾਓਗੇ, ਉੱਥੇ ਬਕਾਇਦਾ ਇੱਕ ਉਹਨਾਂ ਨੇ ਸੈਕਸ਼ਨ ਬਣਾਇਆ ਹੋਇਆ ਜਿੱਥੇ ਪੰਚ ਪ੍ਰਧਾਨੀ ਸਿਸਟਮ ਦੀ ਗੁਣਗਾਨ ਕੀਤੇ ਗਏ, ਇਤਿਹਾਸਿਕ ਮਹੱਤਤਾ ਦੱਸੀ ਗਈ ਹੈ। ਪਰ ਸ਼ਾਇਦ ਜਿਹੜੀ ਵੈਬਸਾਈਟ ਬਣਾਉਣ ਵਾਲਿਆਂ ਨੇ ਉਹ ਆਪ ਪੜ੍ਹੀ ਨਹੀਂ ਤੇ ਤਾਂ ਹੀ ਇਹ ਜਿਹੜਾ ਫੈਸਲਾ ਉਹ ਕਰ ਦਿੱਤਾ ਗਿਆ। ਫੈਸਲਾ ਤੇ ਖੈਰ ਕਰਾ ਦਿੱਤਾ ਗਿਆ ਜੀ। ਪਰ ਹੁਣ ਜਿਹੜੀ ਦੁਬਿਧਾ ਹੈ ਉਹ ਇਹੀ ਬਣੇਗੀ ਕਿ ਜੇਕਰ ਪੰਜ ਪਿਆਰੇ ਅੱਜ ਅਕਾਲ ਤਖਤ ਤੇ ਪੁੱਜ ਕੇ ਆਪਦੀ ਮੀਟਿੰਗ ਕਰ ਲੈਂਦੇ ਆ ਤੇ ਫਿਰ ਫੈਸਲਾ ਲੈ ਲੈਂਦੇ ਆ ਤਾਂ ਉਸ ਤੋਂ ਬਾਅਦ ਕੀ ਹੋਏਗਾ। ਦੂਜਾ ਸਵਾਲ ਇਹ ਹੈ ਕਿ SGPC ਨੇ ਕੀਤਾ ਕੀ। SGPC ਨੂੰ ਹੁਣ ਜੇ ਆਪਾਂ ਗੌਰ ਨਾਲ ਦੇਖੀਏ, ਇੱਕ ਪਾਸੇ ਮੱਕੜ ਸਾਹਿਬ ਇਹ ਆਖ ਰਹੇ ਆ ਜੀ ਇਹ ਤੇ ਕਰਮਚਾਰੀ ਨੇ, ਕਮੇਟੀ ਦੇ ਕਰਮਚਾਰੀ ਨੇ, ਇਹ ਕੋਈ ਪੰਜ ਪਿਆਰੇ ਨਹੀਂ। ਪਹਿਲਾਂ ਪੰਜ ਪਿਆਰੇ ਸੀ ਪਰ ਬਾਅਦ ਦੇ ਵਿੱਚ ਜਦੋਂ ਉਹ ਉਲਟ ਚੱਲੇ ਤੇ ਫਿਰ ਉਹ ਕਹਿੰਦੇ ਜੀ ਇਹ ਤਾਂ ਕਮੇਟੀ ਦੇ ਕਰਮਚਾਰੀ ਹੈ। ਚਲੋ ਮੰਨ ਲਓ ਉਹ ਕਮੇਟੀ ਦੇ ਕਰਮਚਾਰੀ ਹੈ ਤਾਂ ਤੁਸੀਂ ਕਿਸੇ ਵੀ ਕਰਮਚਾਰੀ ਨੂੰ ਪਹਿਲਾਂ ਚਾਰਜ ਸ਼ੀਟ ਕਰਦੇ ਹੋ, ਫਿਰ ਉਹਦਾ ਪੱਖ ਲੈਂਦੇ ਹੋ, ਫਿਰ ਜੇਕਰ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਤਾਂ ਇੱਕ ਪ੍ਰਕਿਰਿਆ ਅਪਣਾ ਕੇ ਉਹਨੂੰ ਬਰਤਰਫ ਕਰਦੇ ਹੋ। ਇਹ ਨਹੀਂ ਹੈ ਕਿ ਤੁਸੀਂ ਹੰਗਾਮੀ ਮੀਟਿੰਗ ਸੱਦੀ, ਬਿਨਾਂ ਉਹਦਾ ਪੱਖ ਸੁਣੇ, ਬਿਨਾਂ ਉਹਦੇ ਤੋਂ ਕੁਝ ਲਿਖਤੀ ਲਿਆ, ਤੁਸੀਂ ਚਾਰਜ ਸ਼ੀਟ ਕੀਤਾ, ਉਹਨੂੰ ਸਸਪੈਂਡ ਕਰ ਦਿਓ, ਉਹਨੂੰ ਬਰਖਾਸਤ ਕਰ ਦਿਓ। ਹੁਣ ਜੇਕਰ ਇਹ ਮਾਮਲਾ ਇਸ ਤਰ੍ਹਾਂ ਦਾ ਪ੍ਰਕਿਰਿਆਬੱਧ ਨਹੀਂ ਅਪਣਾਇਆ ਗਿਆ, ਪ੍ਰਕਿਰਿਆ ਇਹ ਨਹੀਂ ਨਿਭਾਈ ਗਈ, ਨਿਯਮਾਂ ਤੋਂ ਉਲਟ ਜਾ ਕੇ ਇਹ ਫੈਸਲਾ ਲਿਆ ਗਿਆ, ਜੇਕਰ ਇਹ ਮਾਮਲਾ ਕਾਨੂੰਨੀ ਚਾਰਾ ਦੇ ਵਿੱਚ ਚਲਾ ਗਿਆ ਤੇ ਫਿਰ ਕੀ ਹੋਏਗਾ। ਕਿਉਂਕਿ ਪੰਜ ਪਿਆਰੇ ਜੇਕਰ ਕਰਮਚਾਰੀ ਵੀ, ਮੰਨ ਲਓ ਕਰਮਚਾਰੀ ਵੀ ਨੇ, ਤੇ ਜੇਕਰ ਉਹਨਾਂ ਨੂੰ ਹਟਾਏ ਜਾਣ ਦਾ ਜਿਹੜਾ ਨਿਯਮਬੱਧ ਕਾਇਦਾ ਨਹੀਂ ਅਪਣਾਇਆ ਗਿਆ ਤਾਂ ਫਿਰ ਇਹ ਲੜਾਈ ਹੈ ਜਿਹੜੀ ਅਦਾਲਤ 'ਚ ਵੀ ਜਾ ਸਕਦੀ ਹੈ। ਹੁਣ ਤੀਜੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਪੰਜ ਪਿਆਰੇ ਤੇ SGPC ਕਮੇਟੀ ਹੈ, ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਗੇ ਕਿਹਾ ਜਾਂਦਾ ਸੀਗਾ, ਜਿਹੜੇ ਸਾਡੇ ਹੁੰਦੇ ਸੀਗੇ ਚੀਫ ਖਾਲਸਾ ਦੀਵਾਨ ਦੇ ਮੁਖੀ ਕਿਰਪਾਲ ਸਿੰਘ, ਉਹ ਕਹਿੰਦੇ ਹੁੰਦੇ ਸੀ ਕਿ ਇਹ ਤਖਤੋ ਤਖਤੀ ਹੋ ਜਾਂਦੇ ਆ। ਪਰ ਇੱਥੇ ਹੁਣ ਮੁਅੱਤਲੀ ਹੋਈ ਜਾਂਦੇ ਆ। ਪਹਿਲਾਂ ਜਿਹੜੇ ਸੀਗੇ ਪੰਜ ਪਿਆਰੇ ਉਹਨਾਂ ਨੇ ਕੀਤਾ, ਬਾਅਦ 'ਚ SGPC ਨੇ ਉਹਨਾਂ ਨੂੰ ਕਰ ਦਿੱਤਾ, ਫਿਰ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ, ਹੁਣ ਉਹਨਾਂ ਨੂੰ ਫਿਰ ਬਰਖਾਸਤ ਕਰ ਦਿੱਤਾ ਗਿਆ। ਜੇ ਅੱਜ ਪੰਜ ਪਿਆਰੇ ਇਹਨਾਂ ਨੂੰ ਤਲਬ ਕਰ ਲੈਂਦੇ ਆ ਤਾਂ ਵਾਕਈ ਇੱਕ ਬੜੀ ਵੱਡੀ ਦੁਬਿਧਾ ਪੈਦਾ ਹੋ ਜਾਏਗੀ। ਪਰ 2016 ਦਾ ਜਿਹੜਾ ਪਹਿਲਾ ਦਿਨ ਆ, ਜੋ ਸਿੱਖ ਧਰਮ ਦੇ ਵਿੱਚ ਇੱਕ ਸੰਕਟ ਕੁਛ ਪਿਛਲੇ ਮਹੀਨਿਆਂ ਤੋਂ ਚੱਲਦਾ ਆ ਰਿਹਾ, ਉਹ ਬਰਕਰਾਰ ਰਹਿ ਗਿਆ। ਬਰਕਰਾਰ ਹੀ ਨਹੀਂ ਰਹਿ ਗਿਆ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਡੂੰਘਾ ਹੋ ਗਿਆ। ਜੀ ਬਿਲਕੁਲ ਜੀ, ਇਹ ਸਮੱਸਿਆ ਲਗਾਤਾਰ ਜਿਹੜੀ ਆ ਵੱਧਦੀ ਜਾ ਰਹੀ ਆ। ਇਹ ਬਿਲਕੁਲ ਜੀ ਹਉਮੈ ਦੇ ਵਿੱਚ ਆ ਜਾਂਦਾ ਹੈ ਜੀ ਉਦੋਂ ਬੰਦਾ, ਉਦੋਂ ਫਿਰ ਕੀ ਪੰਚ ਪ੍ਰਧਾਨੀ ਦਾ ਇਹਨਾਂ ਦੇ ਲਈ ਕੁਛ ਵੀ ਇਹਨਾਂ ਦੇ ਮੋਹਰੇ ਦੇਖਦਾ ਨਹੀਂ, ਸਿਰਫ ਤੇ ਸਿਰਫ ਇਹਨਾਂ ਨੂੰ ਆਪਣੀ ਕੁਰਸੀ ਦੇ ਨਾਲ ਪਿਆਰ ਨਜ਼ਰ ਆਉਂਦਾ ਹੈ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਸੰਗਰੂਰ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਦਰਿੰਦਗੀ ਸੀ ਉਸ ਦੇ ਵਿੱਚ SHO ਨੂੰ ਮੁਅੱਤਲ ਕੀਤਾ ਗਿਆ ਅਤੇ ਇਸ ਦੇ ਵਿੱਚ ਵੀ ਅਕਾਲੀ ਨੇਤਾ ਦਾ ਨਾਮ ਕਿਤੇ ਨਾ ਕਿਤੇ ਆ ਰਿਹਾ। जहाँ जाओगे हमें पाओगे जी, तो गाना है ना जी हिंदी फिल्म का, जहाँ जाओगे हमें पाओगे, ਉਹੀ ਗੱਲ ਅਕਾਲੀ ਨੇਤਾਵਾਂ ਦੀ ਹੈ। ਜਿਹੜਾ ਵੀ ਕਾਂਡ ਦਾ ਤੁਸੀਂ ਅਖਬਾਰ ਚੁੱਕੋਗੇ, ਜਿਹੜੀ ਵੀ ਖਬਰ ਪੜੋਗੇ, ਉਹਦੇ 'ਚ ਕਿਤੇ ਨਾ ਕਿਤੇ ਇੱਕ ਅਕਾਲੀ ਆਗੂ ਬੈਠਾ ਹੀ ਹੋਏਗਾ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਮਨੁੱਖਤਾ ਲਈ ਸ਼ਰਮਿੰਦਗੀ ਵਾਲੀ ਘਟਨਾ ਆ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਦੇ ਗੁਪਤ ਅੰਗਾਂ 'ਚ ਪੈਟਰੋਲ ਪਾਇਆ ਗਿਆ, ਡੰਡਾ ਪਾਇਆ ਗਿਆ। ਪਰ ਇਸ ਤੋਂ ਵੀ ਵੱਡੀ ਤਰਾਸਦੀ ਹੈ ਕਿ ਉਹ ਦਲਿਤ ਨੌਜਵਾਨ ਸੀਗਾ ਤੇ ਦਲਿਤਾਂ ਦੇ ਨਾਲ ਪੰਜਾਬ ਦੇ ਵਿੱਚ ਮੈਂ ਵਾਰ-ਵਾਰ ਕਹਿਣਾ ਕਿ ਦਲਿਤਾਂ ਲਈ ਤਾਂ ਇਹ ਜਿਹੜਾ ਦੌਰ ਹੈ ਉਹ ਕਹਿਰ ਹੈ। ਬਹੁਤ ਜ਼ਿਆਦੀਆਂ ਘਟਨਾਵਾਂ, ਬਹੁਤ ਜ਼ਿਆਦਾ ਜ਼ਿਆਦਤੀਆਂ ਜਿਹੜੀਆਂ ਦਲਿਤਾਂ ਨਾਲ ਹੋ ਰਹੀਆਂ। ਹਾਲੇ ਕੁਝ ਦਿਨ ਪਹਿਲਾਂ ਦੀ ਗੱਲ ਆ, ਬੁਰਜ ਢਿਲਵਾਂ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਅਕਾਲੀ ਯੂਥ ਆਗੂ ਨੇ ਅਨਾਊਂਸਮੈਂਟ ਕਰ ਦਿੱਤੀ ਪਿੰਡ ਦੇ ਵਿੱਚ ਕਿ ਜਿਹੜਾ ਇਹਨਾਂ ਦੇ ਨਾਲ ਵਰਤੇਗਾ ਦਲਿਤਾਂ ਦੇ ਨਾਲ, ਉਹਨੂੰ 5000 ਰੁਪਇਆ ਜੁਰਮਾਨਾ ਕਰਾਂਗੇ। ਸੋ ਦਲਿਤਾਂ ਦੇ ਨਾਲ ਤੇ ਵਾਕਈ ਬਹੁਤ ਜ਼ਿਆਦਾ ਜ਼ਿਆਦਤੀਆਂ ਹੁੰਦੀਆਂ। ਹੁਣ ਇਸ ਮਾਮਲੇ ਦੇ ਵਿੱਚ ਵੀ ਇੱਕ ਜਿਹੜਾ ਸੰਜੇ ਸ਼ਰਮਾ ਬੱਬਲੂ, ਜਿਹਨੂੰ ਪ੍ਰਕਾਸ਼ ਚੰਦ ਗਰਗ ਹੈ ਜਿਹੜਾ ਉੱਥੋਂ ਦਾ ਵਿਧਾਇਕ ਹੈ ਸ਼ਹਿਰੀ ਸੰਗਰੂਰ ਦਾ, CPS ਵੀ ਹੈ, ਉਹਨੇ ਕੁਛ ਦਿਨ ਪਹਿਲਾਂ ਹੀ ਇਹਨੂੰ ਬਣਾਇਆ ਸੀਗਾ ਆਗੂ ਸ਼ਹਿਰੀ, ਜਿਹੜਾ ਬਣਾਉਂਦੇ ਆ ਆਗੂ ਮਹਾਸਚਿਵ, ਮੁੱਖ ਸਕੱਤਰ ਜਿਹੜਾ ਹੁੰਦਾ, ਇਹਨੂੰ ਬਣਾਇਆ ਸੀ ਸ਼ਹਿਰੀ ਅਕਾਲੀ ਦਲ ਦਾ ਮੁੱਖ ਸਕੱਤਰ। ਤੇ ਮੁੱਖ ਸਕੱਤਰ ਨੇ ਕੀ ਕੀਤਾ ਜੀ ਕਿ ਆੜੀ ਪਾਲੀ ਠੇਕੇਦਾਰਾਂ ਦੇ ਨਾਲ, ਮੁੱਖ ਸਕੱਤਰ ਸੀਗਾ, ਸ਼ਰਾਬ ਦੇ ਕਾਰੋਬਾਰੀਆਂ ਨਾਲ ਚੰਗੀ ਗੂੜਤਾ ਬਣਾ ਲਈ। ਉਸ ਤੋਂ ਬਾਅਦ ਜੋ ਕੁਛ ਸੰਗਰੂਰ ਦੇ ਵਿੱਚ ਹੁੰਦਾ ਉਹ ਤੇ ਖੈਰ ਸਾਰਿਆਂ ਨੂੰ ਪਤਾ ਹੀ ਹੈ।
ਪਰ ਇਹ ਜੋ ਘਟਨਾ ਵਾਪਰੀ ਹੈ ਇਹਦੇ ਵਿੱਚ ਵੀ ਦੱਸਦੇ ਆ ਕਿ ਜਿਹੜਾ ਇਹ ਸੰਜੇ ਸ਼ਰਮਾ ਉਰਫ ਬਬਲੂ ਸੀ, ਅਕਾਲੀ ਨੇਤਾ, ਜਿਸ ਸਮੇਂ ਕੁੱਟਮਾਰ ਹੋਈ ਇਹ ਬੰਦਾ ਉੱਤੇ ਖੜਾ ਸੀ, ਕੁੱਟਮਾਰ ਕਰਵਾਉਣ ਵਾਲਾ ਬੰਦਾ ਸੀ। ਹੁਣ ਜਿਹੜੇ SHO ਹੈ ਉਹ ਮੁਅੱਤਲ ਕਰ ਦਿੱਤਾ ਗਿਆ, ਮੁਨਸ਼ੀ ਮੁਅੱਤਲ ਕਰ ਦਿੱਤਾ ਗਿਆ, 3 ਜਿਹੜੇ ਹੌਲਦਾਰ, ਇੱਕ ਹੋਮਗਾਰਡੀਆ ਸੀਗਾ ਉਹਨੂੰ ਵੀ ਜਿਹੜਾ ਆ ਉਹ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਇਹ ਬਰਖਾਸਤੀਆਂ ਹੁੰਦੀਆਂ ਪੁਲਿਸ ਦੀਆਂ, ਉਹ ਕਿਉਂ ਨਹੀਂ ਇਹਨਾਂ ਦੇ ਮਨ 'ਚ ਡਰ ਦੀ ਭਾਵਨਾ ਪੈਦਾ ਕਰਦੀਆਂ। ਹੁੰਦਾ ਕੀ ਹੈ ਜੀ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ, ਇਸ ਤਰ੍ਹਾਂ ਦੀ ਕੋਈ ਕਾਂਡ ਵਾਪਰਦਾ ਹੈ ਤਾਂ ਪੁਲਿਸ ਵਾਲਿਆਂ ਨੂੰ ਜੀ ਸਸਪੈਂਡ ਕਰ ਦਿੱਤਾ ਗਿਆ। ਅਸੀਂ ਖਬਰ 'ਚ ਪੜ੍ਹਦੇ ਹਾਂ ਜੀ ਮੁਅੱਤਲ ਕਰ ਦਿੱਤਾ ਗਿਆ, ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅਸਲ ਦੇ ਵਿੱਚ ਏਦਾਂ ਨਹੀਂ ਹੁੰਦਾ। ਪੁਲਿਸ ਵਾਲੇ ਕੀ ਹੁੰਦੇ ਜੀ, ਜਿਵੇਂ ਹੁਣ SHO ਤੇ ਮੁਨਸ਼ੀ ਹੈ, ਇਹਦਾ ਲਿਖਿਆ ਗਿਆ ਅਖਬਾਰਾਂ ਦੇ ਵਿੱਚ ਕਿ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਮੁਅੱਤਲ ਨਹੀਂ ਕੀਤਾ ਗਿਆ। ਵਾਸਤਵ ਦੇ ਵਿੱਚ ਕੀ ਹੁੰਦਾ ਜੀ ਕਿ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਜਾਂਦਾ, ਥਾਣੇ 'ਚੋਂ ਚੁੱਕ ਕੇ ਜਿਹੜਾ ਪੁਲਿਸ ਹੈਡਕੁਆਟਰ ਹੈ ਉੱਥੇ ਰੱਖ ਦਿੰਦੇ। ਸਿਰਫ ਇੰਨੀ ਕੁ ਦਿੱਕਤ ਹੈ ਕਿ ਥਾਣੇ 'ਚ ਲੱਸੀ ਪਾਣੀ ਬਣ ਜਾਂਦਾ, ਉੱਥੇ ਜਿਹੜਾ ਪੁਲਿਸ ਲਾਈਨ ਹੁੰਦੀ ਹੈ ਉੱਥੇ ਲੱਸੀ ਪਾਣੀ ਨਹੀਂ ਬਣਦਾ। ਬਸ ਇੰਨੀ ਕੁ ਸਜ਼ਾ, ਉਹ ਨੌਕਰੀ ਤੇ ਰਹਿੰਦੇ ਆ। ਜਿਹੜੇ ਹੁਣ ਇਹ ਬਰਖਾਸਤ ਕਰਕੇ ਪਰਚੇ 'ਚ ਦਰਜ ਕੀਤੇ ਗਏ ਹੌਲਦਾਰ ਤੇ ਹੋਮਗਾਰਡੀਆ, ਉਹਨਾਂ ਦਾ ਕੇਸ ਚੱਲੇਗਾ, ਕੱਲ੍ਹ ਨੂੰ ਜ਼ਮਾਨਤ ਲਈ ਜਾਣਗੇ। ਜ਼ਮਾਨਤ ਲੈ ਕੇ ਜਿਹੜੀ ਹੈ ਉਹਨਾਂ ਦੀ ਅੱਧੀ ਤਨਖਾਹ ਨਾਲ ਚੱਲਦੀ ਰਹਿਣੀ, ਉਹਨਾਂ ਨੂੰ ਘਰੇ ਹੀ ਅੱਧੀ ਤਨਖਾਹ ਪਹੁੰਚ ਜਾਇਆ ਕਰਨੀ ਹੈ। ਕੇਸ ਦਾ ਜਦੋਂ ਫੈਸਲਾ ਹੋਣਾ, ਜੇ ਉਹ ਬਰੀ ਹੋ ਗਏ ਤੇ ਫਿਰ ਜਿਹੜਾ ਤਨਖਾਹ ਦਾ ਬਕਾਇਆ ਉਹ ਵੀ ਉਹਨਾਂ ਨੂੰ ਮਿਲ ਜਾਣਾ। ਜਿਹੜੇ ਘਰ 'ਚ ਸਮਾਂ ਬਿਤਾ ਲਿਆ ਘਰ ਦੇ ਜੀਆਂ ਨਾਲ, ਉਹ ਵੱਖਰਾ। ਸੋ ਇਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਆ ਉਹ ਜਿੰਨਾ ਚਿਰ ਮਸਾਲੀ ਨਹੀਂ ਬਣਦੀਆਂ, ਜਿੰਨਾ ਚਿਰ ਇਹਨਾਂ ਤੇ ਐਕਸ਼ਨ ਤਗੜੇ ਨਹੀਂ ਲਏ ਜਾਂਦੇ, ਇਹਨਾਂ ਦੀ ਜਿਹੜੀ ਕਰੂਰ ਮਾਨਸਿਕਤਾ ਹੈ ਉਹ ਬਦਲਣੀ ਸੰਭਵ ਨਹੀਂ ਹੈ। ਜੀ ਮਾਨਸਿਕਤਾ ਪਤਾ ਨਹੀਂ ਇਹਨਾਂ ਦੀ ਕਦੋਂ ਬਦਲਣੀ ਆ। ਤੁਸੀਂ ਗੱਲ ਕਰਦੇ ਸੀ ਕੱਲ੍ਹ ਸੈਮੀਨਾਰ ਵਗੈਰਾ ਦੀ, ਮੈਨੂੰ ਲੱਗਦਾ ਜਿੱਦਾਂ ਤੁਸੀਂ ਅੱਜ ਆਖਿਆ ਵੀ ਇਹਨਾਂ ਨੂੰ ਜਿਹੜੀ ਸਜ਼ਾ ਨਹੀਂ ਦਿਸਦੀ ਬਾਕੀਆਂ ਨੂੰ ਹੁੰਦੀ, ਉਨੀ ਦੇਰ ਤੱਕ ਸ਼ਾਇਦ ਇਹਨਾਂ ਨੂੰ ਸਮਝ ਨਾ ਆਵੇ। ਅਤੇ ਅਗਲੀ ਜਿਹੜੀ ਗੱਲ ਕਰੀਏ, ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸ਼ੁਰੂ, ਸੁਖਬੀਰ ਬਾਦਲ ਹੁਣਾਂ ਨੇ ਜਿਹੜੀ ਆ ਝੰਡੀ ਦਿਖਾਈ। ਜੀ ਇਹ ਤੀਰਥ ਯਾਤਰਾ ਨਹੀਂ ਕਹਿ ਸਕਦੇ, ਕੀਰਤ ਯਾਤਰਾ। ਕੀਰਤ ਦਾ ਅਰਥ ਹੁੰਦਾ ਕੀਰਤੀ, ਕਮਾਈ। ਇਹ ਤੀਰਥ ਨਹੀਂ, ਕੀਰਤ ਯਾਤਰਾ। ਕਮਾਈ ਹੈ ਜਿਹੜੀ ਉਹ ਵੋਟਾਂ ਲਈ ਹੈ। ਕੀਰਤ ਵੋਟਾਂ ਦੀ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਖੁਸ਼ ਕਰ ਲਈਏ, ਕਿਉਂਕਿ ਧਰਮ ਦੇ ਮਾਮਲੇ ਦੇ ਵਿੱਚ ਹੀ ਲੋਕਾਂ ਦੇ ਮਨਾਂ 'ਚ ਰੋਸ ਉਪਜਿਆ ਹੋਇਆ। ਲੋਕਾਂ ਦਾ ਇੱਕ ਅਕਾਲੀ ਦਲ ਨਾਲੋਂ ਕਹਿ ਲਈਏ ਜਿਵੇਂ ਮੋਹ ਭੰਗ ਹੋਇਆ, ਉਸ ਮੋਹ ਨੂੰ ਦੁਬਾਰਾ ਜਗਾਉਣ ਲਈ ਇਹ ਤੀਰਥ ਯਾਤਰਾ ਕੀਤੀ ਜਾ ਰਹੀ ਹੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਕੀਰਤ ਯਾਤਰਾ ਕਹਿ ਸਕਦੇ ਹਾਂ। ਹੁਣ ਕੱਲ ਜਿਹੜੀ ਹੈ ਪਹਿਲੀ ਰੇਲ ਗੱਡੀ ਨਾਂਦੇੜ ਸਾਹਿਬ ਦੀ ਯਾਤਰਾ ਲਈ ਰਵਾਨਾ ਕਰ ਦਿੱਤੀ ਗਈ ਹੈ। ਝੰਡੀ ਹਰੀ ਦਿੱਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਗੱਡੀ 'ਚੋਂ ਬੈਠੇ ਵੀ ਹੈ। ਵੈਸੇ ਇੱਕ ਗੱਲ ਤਾਂ ਹੈ, ਆਮ ਆਦਮੀ ਪਾਰਟੀ ਵਾਲੇ ਜਦੋਂ ਦੇ ਆਏ ਆ, ਮਹਾਰਾਜਾ ਸਾਹਿਬ ਕੈਪਟਨ ਸਾਹਿਬ ਵੀ ਜਿਹੜੇ ਉਹ ਵੀ ਗੱਡੀ 'ਚ ਆ ਗਏ ਸੀਗੇ, ਤੇ ਕੱਲ ਸੁਖਬੀਰ ਸਿੰਘ ਬਾਦਲ ਵੀ ਗੱਡੀ 'ਚ, ਜਾਨੀ ਗੱਡੀਆਂ 'ਚ ਤੇ ਬਿਠਾ ਦਿੱਤਾ। ਪਹਿਲਾਂ ਤੇ ਗੱਡੀਆਂ 'ਚ ਉਤਰਦੇ ਹੀ ਨਹੀਂ ਸੀ, ਜਿਹੜੇ ਵੱਡੇ ਵੱਡੇ ਗੱਡੇ ਆ ਲਾਲ ਬੱਤੀਆਂ ਵਾਲੇ, ਉਹਨਾਂ 'ਚ ਉਤਰਦੇ ਨਹੀਂ ਸੀ, ਪਰ ਅੱਜ ਕੱਲ੍ਹ ਇਹ ਗੱਡੀਆਂ 'ਚ ਸਵਾਰ ਹੋਏ ਫਿਰਦੇ ਆ। ਹੁਣ ਇਹ ਮਸਲਾ ਜਿਹੜਾ ਉਹ ਤੀਰਥ ਯਾਤਰਾ ਦੇ ਵਿੱਚ ਇੱਕ ਵਾਰ ਫੇਰ ਉਹੀ ਸਾਹਮਣੇ ਆਉਂਦਾ ਪਿਆ ਜੋ ਪਿੱਛੇ ਅਸੀਂ ਦੇਖਦੇ ਆਏ ਹਾਂ। ਕੱਲ ਵੀ ਲੋਕ ਹੈ ਜਿਹੜੇ ਇਹਦੇ ਵਿੱਚ ਗਏ ਆ ਯਾਤਰੀ, ਮੈਨੂੰ ਲੱਗਦਾ ਕਿ 1050 ਇਸ ਰੇਲ ਗੱਡੀ ਦੇ ਵਿੱਚ। ਇਹ ਸੀਗੀ ਅਟਾਰੀ ਹਲਕੇ ਦੀ ਤੀਰਥ ਯਾਤਰਾ। ਅਟਾਰੀ ਹਲਕੇ ਚੋਂ ਦੱਸਦੇ ਆ ਜਿਹੜੇ ਉੱਥੋਂ ਦੇ ਪੱਤਰਕਾਰ ਹੈ ਜਾਂ ਹੋਰ ਸੂਤਰ ਹੈ, ਉਹ ਦੱਸਦੇ ਆ ਕਿ ਪੰਚ ਸਰਪੰਚ ਤੇ ਅਕਾਲੀਆਂ ਦੇ ਖਾਸਮ ਖਾਸੀ ਸੀ, ਜਿਹੜੇ ਆਮ ਲੋਕ ਜਿਹੜੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਦੂਰ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਆਮ ਲੋਕ ਕਹਿ ਦਿੰਦੇ ਆ, ਉਹ ਤਬਕਾ ਬਿਲਕੁਲ ਥੋੜਾ ਸੀ, ਬਿਲਕੁਲ ਘੱਟ ਸੀ, ਨਾ ਮਾਤਰ ਸੀਗਾ। ਬਹੁਤੇ ਅਕਾਲੀ ਦਲ ਵਾਲੇ ਹੀ ਸੀਗੇ। ਤੇ ਉਹ ਲਿਆਂਦੇ ਕਿਵੇਂ ਗਏ ਹੋਣੇ ਤੁਹਾਨੂੰ ਪਤਾ ਹੀ ਹੈ, ਵੰਗਾਰ ਪੈ ਜਾਂਦੀ ਹੈ ਜੀ, ਫਲਾਣੇ ਨੇ ਜਾਣਾ ਹੀ ਜਾਣਾ, ਭਾਵੇਂ ਅਗਲੇ ਦੇ ਘਰੇ ਕੁਛ ਵੀ ਹੋਵੇ, ਉਹਨੇ ਬੋਰੀ ਬਿਸਤਰਾ ਬੰਨ ਕੇ ਉਹਨੂੰ ਜਾਣਾ ਹੀ ਪੈਣਾ, ਕਿਉਂਕਿ ਉੱਤੋਂ ਹੁਕਮ ਸਰਕਾਰ ਦੇ ਹੁੰਦੇ ਆ। ਇਹ ਜਿਹੜੀ ਤੀਰਥ ਯਾਤਰਾ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤੀਰਥ ਯਾਤਰਾ ਘੱਟ ਹੈ ਇਸ ਸਮੇਂ ਤੇ, ਅਕਾਲੀ ਯਾਤਰਾ ਜ਼ਿਆਦਾ ਲੱਗਦੀ ਕਿ ਅਕਾਲੀਆਂ ਨੂੰ ਖੁਸ਼ ਕੀਤਾ ਜਾਵੇ, ਕਿਉਂਕਿ ਅਕਾਲੀ ਵੀ ਅਕਾਲੀਆਂ ਦੇ ਨਾਲ ਥੋੜੇ ਨਾਰਾਜ਼ ਆ, ਥੋੜੇ ਰੁੱਸੇ ਆ। ਲੋਕਾਂ ਦੇ ਬਹਾਨੇ ਅਕਾਲੀਆਂ ਨੂੰ ਵੀ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ। ਪਰ ਕੁੱਲ ਮਿਲਾ ਕੇ ਇਸ ਤੀਰਥ ਯਾਤਰਾ ਦੇ ਵਿੱਚ ਵੀ ਅਕਾਲੀ ਰੰਗਤ ਹੈ ਜਿਹੜੀ ਉਹ ਹੀ ਦਿਖਾਈ ਦਿੰਦੀ ਹੈ। ਜਿਵੇਂ ਅੱਗੇ ਪਾਕਿਸਤਾਨ 'ਚ ਜਾਣ ਵਾਲੇ ਯਾਤਰੂ ਹੁੰਦੇ ਆ, ਉਹ ਵੀਜ਼ਾ ਉਹ ਕਿਸ ਦੂਜਾ ਵੀਜ਼ੇ ਲਈ ਅਰਜੀ ਨਹੀਂ ਦੇ ਸਕਦਾ ਜਿੰਨਾ ਚਿਰ
SGPC ਕਮੇਟੀ ਦਾ ਮੈਂਬਰ ਉਹਦੇ ਤੇ ਪਹਿਲਾਂ ਵੀਜ਼ਾ ਨਹੀਂ ਲਾਉਂਦਾ, ਯਾਨੀ ਵੀਜ਼ਾ ਲੈਣ ਤੋਂ ਪਹਿਲਾਂ ਇੱਕ SGPC ਕਮੇਟੀ ਮੈਂਬਰ ਦਾ ਵੀਜ਼ਾ ਲੈਣਾ ਪੈਂਦਾ, ਯਾਨੀ ਜਿਹਦੇ ਤੇ ਉਹਨਾਂ ਨੇ ਹੱਥ ਰੱਖ ਦਿੱਤਾ ਉਹੀ ਜਾਏਗਾ ਗੁਰੂ ਦੇ ਦਰਸ਼ਨਾਂ ਨੂੰ, ਦੂਜਾ ਗੁਰੂ ਦੇ ਦਰਸ਼ਨਾਂ ਦੀ ਲਾਈਨ ਚੋਂ ਕੱਟਿਆ ਜਾਂਦਾ। ਤਾਂ ਮੈਨੂੰ ਲੱਗਦਾ ਕਿ ਆਮ ਬੰਦੇ ਜਿਹਨੂੰ ਮੁੱਖ ਰੱਖ ਕੇ ਇਹ ਤੀਰਥ ਯਾਤਰਾ ਕੀਤੀ ਗਈ ਹੈ ਸ਼ੁਰੂ, ਉਹ ਹਾਲੇ ਜਿਹੜੀ ਪਹਿਲੀ ਰੇਲ ਗੱਡੀ ਗਈ ਉਹਦੇ ਤੋਂ ਦੂਰ ਦਿਖਾਈ ਦਿੱਤਾ। ਹੁਣ ਅਗਲੀ ਵਾਰੀ ਹੋਣੀ ਹੈ ਤਲਵੰਡੀ ਸਾਬੋ ਦੀ। ਤਲਵੰਡੀ ਸਾਬੋ ਹੈ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਉਹਦਾ ਹਲਕਾ। ਹੁਣ ਉੱਥੇ ਦੇਖਣਾ ਹੋਏਗਾ ਕਿ ਇਹ ਜਿਹੜੀ ਰੇਲ ਹੈ ਉਹਦੇ ਵਿੱਚ ਯਾਤਰੀ ਹੈ ਉਹ ਆਮ ਹੁੰਦਾ ਜਾਂ ਖਾਸ ਹੁੰਦਾ। ਜੀ ਜੀ ਜੀ, ਖਾਸ ਹੀ ਹੋਊਗਾ, ਆਮ ਦੀ ਤਾਂ ਗੁੰਜਾਇਸ਼ ਘੱਟ ਹੀ ਨਜ਼ਰ ਆਉਂਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੈਂਕੜੇ ਹੀ ਕੈਦੀ ਬਿਮਾਰ ਆ, ਮਨੁੱਖੀ ਅਧਿਕਾਰ ਕਮਿਸ਼ਨ ਅੱਜ ਤੋਂ ਜਾਂਚ ਕਰੂਗੀ। ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੈ ਕੈਦੀਆਂ ਦੀ। ਕੈਦੀਆਂ ਨੂੰ ਵੈਸੇ ਆਪਾਂ ਹਿੱਸਾ ਨਹੀਂ ਸਮਝਦੇ ਸਮਾਜ ਦਾ, ਪਰ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਹੈ ਉਹ ਵਾਕਿਆ ਹੀ ਦਇਆ ਦੇ ਪਾਤਰ ਹੁੰਦੇ ਆ। ਜੇ ਜਾ ਕੇ ਉਹਨਾਂ ਦਾ ਹਾਲ ਦੇਖੀਏ ਜੀ, ਸਰਦੀਆਂ ਦੇ ਵਿੱਚ ਕੀ ਹੈ, ਖਾਸ ਤੌਰ ਤੇ ਇਹ ਜਿਹੜੇ ਬਿਮਾਰੀ ਹੈ ਸੈਂਕੜੇ ਕੈਦੀਆਂ ਦੀ ਜਿਹੜੀ ਸਾਹਮਣੇ ਆ ਰਹੀ ਹੈ, ਉਹ ਸਰਦੀਆਂ ਦੀ ਬਿਮਾਰੀ ਹੈ। ਸਰਦੀਆਂ 'ਚ ਕੀ ਹੁੰਦਾ ਹੈ ਜੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੈ, ਯਾਨੀ ਇੱਕ ਸਲਾਖਾਂ ਹੁੰਦੀਆਂ, ਸਲਾਖਾਂ ਦੇ ਪਿੱਛੇ ਦਰਵਾਜ਼ਾ, ਜਿਹੜਾ ਜੇਲ੍ਹ ਮੈਨੂਅਲ ਦਾ ਜੋ ਨਿਯਮ ਕਹਿੰਦਾ ਹੈ ਕਿ ਸਲਾਖਾਂ ਦੇ ਪਿੱਛੇ ਇੱਕ ਖਿੜਕੀ ਹੋਣੀ ਚਾਹੀਦੀ ਹੈ ਤਾਂ ਕਿ ਸਰਦੀਆਂ ਦੇ ਵਿੱਚ ਉਹ ਬੰਦ ਹੋ ਜੇ ਤੇ ਅੰਦਰ ਤੋਂ ਜਿਹੜੀ ਹਵਾ ਹੈ, ਧੁੰਦ ਹੈ, ਉਹ ਨਾ ਜਾ ਸਕੇ, ਕਿਉਂਕਿ ਕੈਦੀ ਨੇ ਥੱਲੇ ਸੌਣਾ, ਫਰਸ਼ ਤੇ ਸੌਣਾ। ਪਰ ਪੰਜਾਬ ਦੀਆਂ ਜੇਲ੍ਹਾਂ 'ਚ ਮੈਂ ਅੱਧੀਆਂ ਦੇਖੀਆਂ ਨੇ ਪੰਜਾਬ ਦੀਆਂ ਜੇਲ੍ਹਾਂ, ਤਾਂ ਮੈਨੂੰ ਕਿਤੇ ਉਹ ਕਦੇ ਨਜ਼ਰ ਨਹੀਂ ਆਇਆ, ਖਿੜਕੀਆਂ ਦਰਵਾਜ਼ਾ ਕਿਤੇ ਨਹੀਂ ਵੇਖਿਆ, ਉਹ ਹੁੰਦਾ ਖੁੱਲਾ। ਹੁਣ 4 ਚੁਫੇਰੇ ਸਲਾਖਾਂ ਨੇ ਜੀ, ਕੈਦੀ ਨੇ ਸੌਣਾ ਫਰਸ਼ ਤੇ ਆ ਤੇ ਹਵਾ ਨੇ ਅਕਰੋਸ ਹੁੰਦੇ ਰਹਿਣਾ ਸਾਰੀ ਰਾਤ। ਤੁਸੀਂ ਆਪ ਹਿਸਾਬ ਲਾ ਲਓ ਕਿ ਇੱਕ ਕੰਬਲ ਹੈ ਕੈਦੀ ਦੇ ਉੱਤੇ, ਸਿਆਲ ਦੇ ਵਿੱਚ ਜੇ ਰਜਾਈ ਹੈ, ਰਜਾਈ ਦੇ ਵਿੱਚ ਰੂੰ ਇੰਨਾ ਕੁ ਹੁੰਦਾ ਕਿ ਜਿੰਨੀ ਕੁ ਜਵਾਕ ਦੀ ਖਿੱਦੋ ਉਹਨੂੰ ਖਿਲਾਰ ਕੇ ਬਸ ਰਜਾਈ ਤਿਆਰ ਕਰ ਦਿੰਦੇ ਆ। ਜੇ ਕੰਬਲ ਹੁੰਦਾ ਤੇ ਉਹ ਸਿੰਗਲ ਕੰਬਲ ਹੁੰਦਾ, ਕਾਰਾ ਜਿਹੜਾ ਥੱਲੇ ਵਿਛਾਉਣਾ। ਹੁਣ ਦੇਖੋ ਇਸ ਹਾਲਤ ਦੇ ਵਿੱਚ ਕੈਦੀ ਬਿਮਾਰ ਨਹੀਂ ਹੋਣਗੇ ਤੇ ਕੀ ਹੋਏਗਾ, ਕਿਉਂਕਿ ਖਿੜਕੀ ਦਰਵਾਜ਼ਾ ਕਿਸੇ ਵੀ ਹਵਾਲਾਤ ਦਾ, ਜਿਹੜਾ ਕਿਸੇ ਵੀ ਬੈਰਕ ਦਾ ਮੈਂ ਤੇ ਅੱਜ ਤੱਕ ਨਹੀਂ ਦੇਖਿਆ। ਹੁਣ ਕਿਤੇ ਲੱਗ ਗਏ ਹੋਣ ਜਾਂ ਲਵਾ ਦਿੱਤੇ ਗਏ ਹੋਣ ਉਹਦਾ ਕਹਿ ਨਹੀਂ ਸਕਦਾ, ਪਰ 2008-9 ਤੱਕ ਕੋਈ ਦਰਵਾਜ਼ਾ ਕੋਈ ਖਿੜਕੀ ਮੈਂ ਨਹੀਂ ਦੇਖੀ। ਤੇ ਉਹੀ ਹੁਣ ਕੈਦੀ ਹੈ ਜਿਹੜਾ ਇੱਕ ਬਾਹਰ ਕੋਈ ਛੁੱਟੀ ਤੇ ਆਇਆ, ਪੈਰੋਲ ਤੇ ਆਇਆ, ਜਾ ਕੇ ਗੁਹਾਰ ਲਾਈ ਹੈ। ਹਾਲਾਂਕਿ ਉਹਦਾ ਨਾਂ ਗੁਪਤ ਰੱਖਿਆ ਗਿਆ ਕਿਉਂਕਿ ਜੇਲ੍ਹ 'ਚ ਜੇ ਉਹਦਾ ਨਾਂ ਜ਼ਾਹਰ ਹੋ ਗਿਆ, ਜੇਲ੍ਹ 'ਚ ਗਏ ਨੂੰ ਉਹਨੂੰ ਤੇ ਟੰਗ ਲੈਣਗੇ ਜੇਲ੍ਹ ਅਧਿਕਾਰੀ, ਇਸ ਕਰਕੇ ਉਹਦਾ ਨਾਂ ਗੁਪਤ ਰੱਖਿਆ ਗਿਆ। ਪਰ ਉਹਨੇ ਜਾ ਕੇ ਜੋ ਖੁਲਾਸਾ ਕੀਤਾ ਉਹ ਇਹੀ ਹੈ ਕਿ ਜਿਹੜੇ ਕੈਦੀ ਆ ਉਹ ਚਮੜੀ ਰੋਗ ਤੋਂ ਪੀੜਤ ਹੋ ਰਹੇ ਆ, ਕਿਉਂਕਿ ਠੰਡ ਦੇ ਨਾਲ ਉਹਨਾਂ ਦੀ ਚਮੜੀ ਹੈ ਜਿਹੜੀ ਉਹ ਖਰਾਬ ਹੋ ਰਹੀ ਹੈ। ਉਹ ਜਿਹੜੇ ਉਹ ਛਾਤੀ ਦੇ ਰੋਗੀ ਹੋ ਰਹੇ ਆ, ਬੁਖਾਰ ਚੜ ਰਿਹਾ ਕੈਦੀਆਂ ਨੂੰ। ਸੈਂਕੜੇ, ਉਹਨਾਂ ਨੇ ਇਕੱਲੇ ਪਟਿਆਲੇ ਦਾ ਅੰਕੜਾ ਦਿੱਤਾ, ਉਹ ਕਹਿੰਦੇ ਜੀ ਇਸ ਸਮੇਂ 300 ਤੋਂ ਵੱਧ ਕੈਦੀ ਇਕੱਲੀ ਪਟਿਆਲਾ ਜੇਲ੍ਹ ਦੇ ਵਿੱਚ ਬਿਮਾਰ ਨੇ। ਬੜਾ ਵੱਡਾ ਅੰਕੜਾ, ਜੇ ਸਾਰੀਆਂ ਜੇਲ੍ਹਾਂ ਦਾ ਲਾਈਏ ਗਿਣਤੀ ਸੈਂਕੜਿਆਂ ਤੋਂ ਪਾਰ ਹੋ ਕੇ ਹਜ਼ਾਰਾਂ 'ਚ ਚਲੇ ਜਾਣੀ ਆ। ਤੇ ਇਹ ਜੇਲ੍ਹਾਂ ਦਾ ਜਿਹੜਾ ਹਾਲ ਆ, ਜੇਲ੍ਹਾਂ ਦਾ ਹਾਲ ਪੰਜਾਬ ਦੇ ਵਿੱਚ ਨਾਂ ਤੇ ਰੱਖਿਆ ਇਹਨਾਂ ਨੇ ਸੁਧਾਰ ਕਰ, ਪਰ ਸੁਧਾਰ ਉੱਥੇ ਕਿਤੇ ਨਹੀਂ ਦਿਖਦਾ। ਪਿੱਛੇ ਜੇ ਇੱਕ ਜੇਲ੍ਹ ਦੇ ਵਿੱਚ ਬਿਜਲੀ ਚਲੀ ਗਈ ਸੀ ਤੇ ਬਿਜਲੀ ਪਰਤੀ ਪਤਾ ਕਦੋਂ ਜੀ? 53 ਘੰਟਿਆਂ ਬਾਅਦ। 53 ਘੰਟਿਆਂ ਬਾਅਦ ਉੱਥੇ ਕੈਦੀ ਹਾੜੇ ਕੱਢਦੇ ਰਹੇ ਬੂੰਦ ਬੂੰਦ ਪਾਣੀ ਲਈ, ਕਿਉਂਕਿ ਪਾਣੀ ਜਿਹੜੇ ਕੈਦੀ ਉਹ ਵਿਚਾਰੇ ਥੱਲਿਓਂ ਤਾਂ ਧਰਤੀ ਵਾਲਾ ਪਾਣੀ ਪੀਂਦੇ ਨੇ। ਜੇ ਮੋਟਰ ਚੱਲੇਗੀ ਤਾਂ ਉਹਨਾਂ ਨੇ ਪਾਣੀ ਪੀਣਾ, ਨਹਾਉਣਾ ਧੋਣਾ, ਕੱਪੜੇ ਧੋਣੇ ਆ, ਰਸੋਈ ਦਾ ਕੰਮ ਜੋ ਵੀ ਕਰਨਾ ਉਹ ਲਾਈਟ ਆਈ ਤੋਂ ਹੀ ਕਰਨਾ। ਤੇ 53 ਘੰਟਿਆਂ ਬਾਅਦ ਲਾਈਟ ਆਈ ਸੀਗੀ। ਇੱਕ ਖੁਦ ਜੇਲ੍ਹਾਂ ਦੇ ਮੈਂ ਬਿਆਨ ਪੜ੍ਹਦਾ ਪਿਆ ਸੀ, ਜੇਲ੍ਹਾਂ ਦਾ ਸਾਬਕਾ ਮੈਡੀਕਲ ਅਫਸਰ ਸੀ, ਉਹਨੇ ਆਪ ਇਹ ਗੱਲ ਕਹੀ ਕਿ ਜਿਹੜਾ ਤਾਂ ਕੈਦੀ ਘਰੋਂ ਤਗੜਾ, ਜਿਹਦੇ ਮਗਰ ਕੋਈ ਹੈ, ਉਹਦੇ ਲਈ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਸਵਰਗ ਹੈ, ਤੇ ਜਿਹਦੇ ਪਿੱਛੇ ਕੋਈ ਨਹੀਂ, ਜਿਹੜਾ ਆਮ ਹੈ, ਜਿਹੜਾ ਧੱਕਿਆ ਜਹਾਨੋਂ ਹੈ, ਉਹਦੇ ਲਈ ਪੰਜਾਬ ਦੀਆਂ ਜੇਲ੍ਹਾਂ ਮੌਤ ਦਾ ਖੂਹ ਹੈ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿਉਂ ਵੋਟਾਂ ਨੇੜੇ ਆਈ ਜਾਂਦੀਆਂ ਸਾਰੇ ਜਾਣੇ ਜਿਹੜੀ ਵਗਦੀ ਗੰਗਾ 'ਚ ਹੱਥ ਧੋ ਰਹੇ ਆ। ਨੀਲੇ ਕਾਰਡ ਜਿਹੜੇ ਕਈਆਂ ਦੇ ਕੱਟੇ ਗਏ ਸੀਗੇ, ਪੰਚਾਇਤਾਂ ਨੇ ਮਤੇ ਪਾਏ, ਅਯੋਗ ਵੀ ਯੋਗ ਹੋ ਗਏ। ਹੁਣ ਤਾਂ ਨੀਲੇ ਕਾਰਡਾਂ ਦੀ ਛੱਡੀ, ਉਹ ਕਹਿੰਦੇ ਕਿ ਭਾਵੇਂ ਪੀਲੇ ਬਣਾਓ, ਹਰੇ ਬਣਾਓ, ਚਿੱਟੇ ਬਣਾਓ, ਬਸ ਤੁਸੀਂ ਆ ਜਾਓ, ਤੁਹਾਡਾ ਕੋਈ ਕੰਮ ਨਹੀਂ ਰੁਕਦਾ। ਹੁਣ ਤੇ ਸਿੱਧਾ ਇੱਕ ਤਰ੍ਹਾਂ ਨਾਲ ਕਹਿ ਲਈਏ ਮਨਿਆਦੀ ਹੌਕਾ ਹੈ ਕਿ ਆ ਜਾਓ ਜਿਹਨੇ ਪਾਰ ਲੰਘਣਾ। ਜਿਹੜਾ ਰਹਿ ਗਿਆ ਸੋ ਰਹਿ ਗਿਆ, ਜਿਹੜਾ ਲੈ ਗਿਆ ਸੋ ਲੈ ਗਿਆ। ਸੇਲ ਹੈ ਇੱਕ ਤਰ੍ਹਾਂ ਦੀ ਸਹੂਲਤਾਂ ਦੀ ਪੰਜਾਬ ਦੇ ਵਿੱਚ। ਹੋਇਆ ਕੀ ਸੀਗਾ ਜੀ, ਨੀਲੇ ਕਾਰਡ ਜਿਹੜੇ ਬਣੇ ਸੀਗੇ, ਆਟਾ ਦਾਲ ਜਿਹਦੇ ਤੇ ਮਿਲਦਾ ਆ ਪੰਜਾਬ ਦੇ ਵਿੱਚ, ਵੈਸੇ ਆਟਾ ਦਾਲ ਵੀ ਕਾਹਦਾ ਜੀ, ਇਹਨਾਂ ਨੇ ਤਾਂ ਬਿਲਕੁਲ ਖੈਰਾਤੀ ਬਣਾ ਦਿੱਤੇ, ਲੋਕ ਮੰਗਤੇ ਬਣਾ ਦਿੱਤੇ।
ਤੇ ਉਹ ਆਟਾ ਦਾਲ ਸਕੀਮ ਵਾਲੇ ਜਿਹੜੇ ਨੀਲੇ ਕਾਰਡ ਬਣੇ ਸੀ ਉਹਦੇ 'ਚ ਬੜੀ ਵੱਡੇ ਪੱਧਰ ਤੇ ਧਾਂਦਲੀ ਹੋਈ ਸੀਗੀ। ਉਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਦਾਮਾਦ ਨੇ, ਉਹਨਾਂ ਨੇ ਜਿਹੜੇ ਖੁਰਾਕ ਸਪਲਾਈ ਮੰਤਰੀ ਹੈ, ਉਹਨਾਂ ਨੇ ਬੜਾ ਰੌਲਾ ਪਾਇਆ ਸੀ ਇਸ ਚੀਜ਼ ਨੂੰ ਲੈ ਕੇ ਕਿ ਬਹੁਤ ਜ਼ਿਆਦਾ ਅਯੋਗ ਕਾਰਡ ਹੈ ਜਿਹੜੇ ਡਿਸੇਬਲ ਜਿਹੜੇ ਨੀਲੇ ਕਾਰਡ ਹੋਲਡਰ ਆ, ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ ਪੰਜਾਬ ਦੇ ਵਿੱਚ। ਫਿਰ ਉਸ ਤੋਂ ਬਾਅਦ ਪੜਤਾਲ ਕੀਤੀ ਗਈ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਬੜਾ ਖਿਭੜੇ ਸੀ ਇੱਕ ਮੀਟਿੰਗ ਦੇ ਵਿੱਚ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਅੜ ਗਏ ਸੀ ਕਿ ਮੈਂ ਜਾਂਚ ਕਰਵਾ ਕੇ ਰਹਾਂਗਾ, ਤੇ ਉਸ ਤੋਂ ਬਾਅਦ ਜਿਹੜੀ ਜਾਂਚ ਹੋਈ ਸੀ, ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਤਾ ਸੀ ਜੇਕਰ ਕਾਰਡ ਕੱਟੇ ਤਾਂ ਲੋਕ ਸਾਡੇ ਨਾਲੋਂ ਕੱਟੇ ਜਾਣਗੇ, ਇਸ ਕਰਕੇ ਇਹ ਨਹੀਂ ਸੀ ਚਾਹੁੰਦੇ ਕਿ ਪੜਤਾਲ ਹੋਵੇ। ਪਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਨ੍ਹਾਂ ਦੇ ਕੋਲ ਖੁਰਾਕ ਸਪਲਾਈ ਮੰਤਰਾਲਾ ਹੈ, ਉਹਨਾਂ ਨੇ ਅੜ ਕੇ ਜਾਂਚ ਕਰਵਾਈ ਸੀ, ਤੇ ਜਦੋਂ ਜਾਂਚ ਹੋਈ ਬਹੁਤ ਵੱਡੇ ਪੱਧਰ ਤੇ ਲੱਖਾਂ ਦੀ ਗਿਣਤੀ 'ਚ ਨੀਲੇ ਕਾਰਡ ਜਿਹੜੇ ਕੱਟੇ ਗਏ ਸੀ। ਹੁਣ ਜਿਹੜੇ ਕਾਰਡ ਕੱਟੇ ਗਏ, ਜਿਨ੍ਹਾਂ ਲੋਕਾਂ ਨੂੰ ਮੁਫਤ ਦੀ ਆਟਾ ਦਾਲ ਖਾਣ ਦੀ ਆਦਤ ਪਈ ਸੀ, ਲੱਤ ਪਈ ਸੀ, ਜਦੋਂ ਉਹ 10-10, 20-20 ਕਿੱਲਿਆਂ ਵਾਲੇ ਕੋਠੀਆਂ ਕਾਰਾਂ ਵਾਲੇ ਕੱਟੇ ਗਏ, ਤੇ ਉਹਨਾਂ ਨੇ ਸਰਪੰਚਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਤੁਸੀਂ ਹੁਣ ਸਾਡੇ ਘਰੇ ਵੋਟਾਂ ਲੈਣ ਆਏ ਤੇ ਗਿੱਟੇ ਗੋਡੇ ਤੁਹਾਡੇ ਅਸੀਂ ਛਾਂਗਾਂਗੇ। ਸਰਪੰਚਾਂ ਨੇ ਕਹਾ ਜਥੇਦਾਰਾਂ ਨੂੰ ਕਿਹਾ ਕਿ ਭਾਈ ਜਿਨ੍ਹਾਂ ਨੂੰ ਆਟਾ ਦਾਲ ਸਕੀਮ ਆਪਾਂ ਦਿੱਤੀ ਹੈ, ਹੁਣ ਉਹ ਸਾਡੇ ਤੇ ਸਕੀਮ ਪਾਉਣ ਨੂੰ ਫਿਰਦੇ ਆ, ਇਸ ਕਰਕੇ ਆਪਣਾ ਸੰਭਲੋ। ਉਹ ਫਿਰ ਕੀ ਕੀਤਾ ਜੀ, ਇਹਨਾਂ ਨੇ ਜਿਹੜੀ ਪੜਤਾਲ ਹੋਈ ਸੀਗੀ ਜਿਹਦੇ 'ਚ ਕੱਟੇ ਗਏ ਸੀ ਕਾਰਡ, ਤਾਂ ਉਹੀ ਕਾਰਡ ਫਿਰ ਜੋੜ ਦਿੱਤੇ ਗਏ, ਯਾਨੀ ਜਿਹੜੇ ਅਯੋਗ ਕਰਾਰ ਦੇ ਕੇ ਕੱਟੇ ਸੀ ਕਾਰਡ, ਉਹੀ ਦਿਨਾਂ ਦੇ ਬਾਅਦ ਯੋਗ ਹੋ ਗਏ। ਹੁਣ 16,000 ਕਾਰਡ ਕੱਲਾ ਮਾਨਸਾ ਜ਼ਿਲ੍ਹਾ ਕੌਣ ਹੈ? ਮਾਨਸਾ ਜ਼ਿਲ੍ਹਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਜਿਹੜਾ ਸੰਸਦੀ ਖੇਤਰ ਹੈ, ਚੋਣ ਖੇਤਰ ਹੈ ਜਿਹੜਾ ਬਠਿੰਡਾ, ਉਹਦੇ ਅਧੀਨ ਪੈਂਦਾ। ਇਕੱਲੇ ਮਾਨਸਾ ਦੇ ਵਿੱਚ 16,000 ਕਾਰਡ ਹੈ ਜਿਹੜਾ ਉਹ ਅਯੋਗ ਤੋਂ ਫਿਰ ਯੋਗ ਬਣ ਗਿਆ, ਯਾਨੀ 16,000 ਕਾਰਡ ਕੱਟਿਆ ਸੀ ਪਹਿਲਾਂ, 1,01,000 ਤੋਂ 85,000 ਤੱਕ ਆਏ, ਪਰ ਜਦੋਂ ਲੋਕ ਨਾਰਾਜ਼ ਹੋਏ ਤਾਂ ਉਹ 85,000 ਵਾਲਾ ਅੰਕੜਾ ਸੀਗਾ ਜਿਹੜਾ ਫਿਰ 1,01,000 ਤੇ ਚਲਾ ਗਿਆ। ਕਈ ਪਿੰਡ ਏਦਾਂ ਦੇ ਬਠਿੰਡੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਵੇਂ ਇੱਕ ਬਹਿਮਣ ਦਵਾਨਾ ਪਿੰਡ ਹੈ, ਉੱਥੇ 29 ਕਾਰਡ ਕੱਟੇ ਸੀਗੇ ਤੇ 29 ਦੇ 29 ਹੁਣ ਫਿਰ ਯੋਗ ਹੋ ਗਏ। ਤਰਕ ਦੇ ਰਹੇ ਜਿਹੜੇ ਅਫਸਰ ਅਧਿਕਾਰੀ ਤਰਕ ਦੇ ਰਹੇ, ਉਹ ਕਹਿੰਦੇ ਜੀ ਜਦੋਂ ਅਸੀਂ ਪਹਿਲੀ ਪੜਤਾਲ ਕਰਨ ਗਏ ਸੀ ਬਹੁਤ ਸਾਰੇ ਬੰਦੇ ਜਿਹੜੇ ਘਰੇ ਨਹੀਂ ਸੀਗੇ, ਹੁਣ ਉਹ ਘਰੇ ਆ ਗਏ ਆ ਤੇ ਅਸੀਂ ਉਹ ਜਿਹੜੇ ਕਾਰਡ ਹੈ ਉਹਨਾਂ ਦੀ ਪੜਤਾਲ ਕਰਕੇ ਫਿਰ ਯੋਗ ਬਣਾ ਦਿੱਤੇ। ਜਾਨੀ ਇਹ ਜਿਹੜੇ ਹਜ਼ਾਰਾਂ ਬੰਦੇ ਸੀ ਇੱਕ ਦਿਨ ਪਤਾ ਨਹੀਂ ਕਿਹੜੀ ਗੰਗਾ ਨਹਾਉਣ ਚਲੇ ਗਏ, ਹੁਣ ਵਾਪਸ ਪਰਤ ਆਏ ਤੇ ਉਹ ਕਾਰਡ ਜਿਹੜੇ ਆ ਯੋਗ ਹੋ ਗਏ। ਹੁਣ ਅਯੋਗ ਯੋਗ ਦੀ ਖੇਡ ਇਹ, ਅਯੋਗ ਯੋਗ ਦਾ ਜੇ ਯੋਗ ਲਾਈਏ, ਕੁੱਲ ਜੋੜ ਲਾਈਏ ਤੇ ਜੋੜ ਨਿਕਲਦਾ ਹੈ ਵੋਟ। ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਦਿੱਲੀ ਜਿਹੜੀ ਇਹਨਾਂ ਦੀ ਸਕੀ ਮਾਂ ਹੈ ਇਸ ਟਾਈਮ ਸਰਕਾਰ ਆ ਉੱਥੋਂ ਦੀ, ਪੰਜਾਬ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਆ, ਸੋਕੇ ਦੇ ਲਈ ਇੱਕ ਨਿੱਕਾ ਪੈਸਾ ਨਹੀਂ ਦਿੱਤਾ। ਜਿਹੜੀ ਤੂੰ ਕੀਤੀ ਬੜੇ ਹਿਸਾਬ ਨਾਲ ਕੀਤੀ, ਬੜੀ ਮਾੜੀ ਦਿੱਲੀਏ ਪੰਜਾਬ ਨਾਲ ਕੀਤੀ। ਉਹ ਪੰਜਾਬ ਨਾਲ ਤੇ ਹਮੇਸ਼ਾ ਹੀ ਮਾੜੀ ਹੁੰਦੀ ਆਈ ਹੈ ਜੀ, ਤੇ ਆਹ ਮਾੜੀ ਇਸ ਕਰਕੇ ਗਿਣੀ ਜਾਏਗੀ ਕਿਉਂਕਿ ਕੁਛ ਦਿਨ ਪਹਿਲਾਂ ਆਪਾਂ ਜੇ ਖਬਰਾਂ ਕੱਢੀਏ 1-2 ਦਿਨ ਪੁਰਾਣੀਆਂ, ਤੇ ਸਾਰਿਆਂ ਨੂੰ ਪਤਾ ਹੋਣਾ ਕਿ 3 ਰਾਜਾਂ ਨੂੰ, ਜਿਹੜੇ 3 ਰਾਜ ਸੀਗੇ ਭਾਰਤ ਦੇ, ਉਹਨਾਂ ਨੂੰ ਸੋਕਾ ਪੀੜਤ ਐਲਾਨ ਕੇ 64,000 ਕਰੋੜ ਦਾ ਪੈਕੇਜ ਦਿੱਤਾ ਗਿਆ। 64,000 ਕਰੋੜ ਦਾ ਪੈਕੇਜ ਲੈ ਗਏ 3 ਰਾਜ, ਛੱਤੀਸਗੜ੍ਹ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼। ਇਹਨਾਂ ਨੂੰ ਏਡਾ ਵੱਡਾ ਪੈਕੇਜ ਮਿਲ ਗਿਆ। ਸੌਰੀ ਮੈਂ ਗਲਤ ਕਹਿਤਾ ਜੀ, 6800 ਕਰੋੜ ਦਾ ਸੋ ਪੈਕੇਜ ਸੀਗਾ, ਉਹ ਇਹ 3 ਸਟੇਟਾਂ ਲੈ ਗਏ। ਪੰਜਾਬ ਵੀ ਇਸ ਦੌੜ ਦੇ ਵਿੱਚ ਸ਼ਾਮਲ ਸੀ ਕਿਉਂਕਿ 2014 ਦੇ ਵਿੱਚ ਮੌਸਮ ਵਿਭਾਗ ਨੇ ਇਹ ਰਿਪੋਰਟ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਆਮ ਤੌਰ ਤੇ ਮੀਂਹ ਪੈਂਦਾ ਹੈ ਉਹ ਆਮ ਨਾਲੋਂ 50% ਤੋਂ ਜ਼ਿਆਦਾ ਘੱਟ ਪਿਆ। ਯਾਨੀ ਇਹਦਾ ਮਤਲਬ ਕਿ ਪੰਜਾਬ ਸੋਕਾ ਪੀੜਤ ਰਾਜ ਸੀ। ਪਰ ਕੇਂਦਰ ਨੇ ਕੀ ਕੀਤਾ, ਹਮੇਸ਼ਾ ਜੋ ਕਰਦਾ ਹੈ ਕੇਂਦਰ ਨੇ ਇਹ ਤਰਕ ਦੇ ਕੇ, ਇਹ ਦਲੀਲ ਦੇ ਕੇ ਪੰਜਾਬ ਦੀ ਜਿਹੜੀ ਅਪੀਲ ਸੀ ਉਹ ਖਾਰਜ ਕਰ ਦਿੱਤੀ ਕਿ ਤੁਹਾਡੇ ਕੋਲ 13 ਲੱਖ ਟਿਊਬਵੈਲ ਕਨੈਕਸ਼ਨ ਹੈਗਾ, ਤੁਹਾਡੇ ਕੋਲ ਪ੍ਰਬੰਧ ਹੈਗੇ ਆ, ਇਸ ਕਰਕੇ ਤੁਸੀਂ ਸੋਕਾ ਪੀੜਤ ਨਹੀਂ ਹੋ। ਹੁਣ ਕੀ ਗੱਲ ਹੈ ਜੀ, ਮਹਾਰਾਸ਼ਟਰ ਦੇ ਵਿੱਚ ਟਿਊਬਵੈਲ ਨਹੀਂ ਹੈ, ਛੱਤੀਸਗੜ੍ਹ ਦੇ ਵਿੱਚ ਕੋਈ ਟਿਊਬਵੈਲ ਨਹੀਂ ਹੈ, ਹਾਂ ਥੋੜੇ ਹੈ ਪਰ ਜ਼ਰੂਰ ਉਹਨਾਂ ਕੋਲ ਵੀ ਸਿੰਜਾਈ ਦੇ ਪ੍ਰਬੰਧ ਹੈ। ਪਰ ਇਸ ਆਧਾਰ ਤੇ ਪੰਜਾਬ ਨੂੰ ਇਸ ਦੌਰ ਚੋਂ ਬਾਹਰ ਕਰ ਦੇਣਾ ਆਪਣੇ ਆਪ ਦੇ ਵਿੱਚ ਵਿਤਕਰਾ ਸੀ। ਅਸਲ ਦੇ ਵਿੱਚ ਪੰਜਾਬ ਹੈ ਜਿਹੜਾ, ਮੰਨ ਲਓ ਉਹਨੇ ਆਪਣੇ ਬੋਰ ਚਲਾ ਕੇ, ਟਿਊਬਵੈਲ ਚਲਾ ਕੇ, ਇੰਜਨ ਚਲਾ ਕੇ ਜੇਕਰ ਆਪਣੀ ਫਸਲ ਬਚਾਈ, ਪਹਿਲੀ ਗੱਲ ਤੇ ਬਹੁਤ ਜ਼ਿਆਦਾ ਸੋਕੇ ਨੇ ਨੁਕਸਾਨ ਕਰ ਦਿੱਤਾ ਸੀ, ਜੇ ਬਚਾਈ ਹੈ ਤੇ ਫਿਰ ਵੀ ਤਾਂ ਖਰਚਾ ਪੰਜਾਬ ਦਾ ਆਇਆ ਹੀ ਹੈ ਨਾ। ਚਲੋ ਤੁਸੀਂ ਉਹਨਾਂ ਤਿੰਨਾਂ ਜਿੰਨਾ ਨਹੀਂ ਦੇਣਾ, ਪਰ ਜਿੰਨਾ ਕੁ ਖਰਚਾ ਵਧਿਆ
ਤੇ ਫਸਲ ਦਾ ਝਾੜ ਘਟਿਆ, ਘੱਟੋ ਘੱਟ ਉਹਨਾਂ ਕੁ ਤਾਂ ਪੰਜਾਬ ਦੀ ਝੋਲੀ 'ਚ ਪਾਓ। ਪਰ ਅਫਸੋਸ ਇਹ ਹੈ ਕਿ ਪੰਜਾਬ ਦੀ ਝੋਲੀ ਕੱਲ ਵੀ ਖਾਲੀ ਸੀ, ਅੱਜ ਵੀ ਖਾਲੀ ਹੈ। ਠੂਠਾ ਕੱਲ ਵੀ ਡੱਬ ਡੱਬ ਵੱਜਦਾ ਸੀ, ਅੱਜ ਵੀ ਡੱਬ ਡੱਬ ਵੱਜਦਾ। ਪਰ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ UPA ਸਰਕਾਰ ਤੇ ਇਹ ਇਲਜ਼ਾਮ ਲਾਉਂਦੇ ਸੀ ਕਿ ਜੀ ਅਸੀਂ ਦਿੰਦੇ ਹਾਂ ਬਹੁਤ ਜ਼ਿਆਦਾ ਪੈਸਾ ਕੇਂਦਰ ਨੂੰ, ਪਰ ਬਦਲੇ 'ਚ ਜੋ ਸਾਨੂੰ ਮਿਲਦਾ ਹੈ ਉਹ ਇੰਨਾ ਕੁ ਨਗੂਣਾ ਕਿ ਅਸੀਂ ਕੁਛ ਨਹੀਂ ਕਰ ਸਕਦੇ, ਕੱਖ ਨਹੀਂ ਕਰ ਸਕਦੇ। ਪਰ ਜਦੋਂ ਤੋਂ ਇਹਨਾਂ ਦੀ ਸਕੀ ਮਾਂ ਆਈ ਹੈ ਕੇਂਦਰ 'ਚ, ਉਹਨੇ ਕ੍ਰਿਸ਼ੀ ਜਿਹੜੀਆਂ ਸਾਡੀ ਐਗਰੀਕਲਚਰ ਪਾਲਿਸੀਜ਼ ਹੁੰਦੀਆਂ, ਯੋਜਨਾਵਾਂ ਹੁੰਦੀਆਂ, ਉਹਦੇ 'ਚ ਬਹੁਤ ਵੱਡਾ ਕੱਟ ਲਾ ਦਿੱਤਾ। ਸੋਕੇ ਦਾ ਪੈਸਾ ਜਿਹੜਾ ਉਹ ਰੋਕ ਲਿਆ, ਝੋਨੇ ਦਾ ਪੈਸਾ ਜਿਹੜਾ ਉਹ ਰੋਕ ਲਿਆ। ਸੋ ਪਰ ਫਿਰ ਵੀ ਬਾਦਲ ਪਰਿਵਾਰ ਹੈ ਜਿਹੜਾ ਉਹ ਅੱਜ ਦੰਦ ਤੋਂ ਦੰਦ ਨਹੀਂ ਚੁੱਕ ਰਿਹਾ। ਹੁਣ ਜਿਹੜੇ ਮਤਰਈ ਮਾਂ ਕਹਿੰਦੇ ਸੀਗੇ, ਜਿਹੜੇ ਸਕੀ ਮਾਂ ਆ, ਉਹ ਵੀ ਝੋਲੀ 'ਚ ਤੁੱਕ ਨਹੀਂ ਪਾਉਂਦੀ। ਪਰ ਅਫਸੋਸ ਇਹ ਹੈ ਕਿ ਉਦੋਂ ਗੱਜ ਗੱਜ ਕੇ ਵੱਜ ਕੇ ਬਿਆਨ ਦਿੱਤੇ ਜਾਂਦੇ ਸੀ। ਅੱਜ ਇਹਨਾਂ ਨੂੰ ਜਿਹੜਾ ਉਹ ਦਿਸਦਾ ਹੀ ਨਹੀਂ ਕਿ ਸਾਡੇ ਨਾਲ ਵਿਤਕਰਾ ਜਿਹੜਾ ਉਹ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਗਿਆ। ਜੀ ਬਿਲਕੁਲ ਜੀ। ਨਾਲੇ ਇਹ ਵੀ ਜਦੋਂ ਸੁਣਨ ਚਾਹੁੰਦਾ ਸੀ, ਜਦੋਂ ਪਹਿਲੋਂ ਜਾਂਦੇ ਸੀ ਭਾਵੇਂ ਮਤਰਈ ਮਾਂ ਸੀ, ਕੁਛ ਨਾ ਕੁਛ ਹਮੇਸ਼ਾ ਲੈ ਆਉਂਦੇ ਸੀਗੇ। ਹੁਣ ਤਾਂ ਬੜਾ ਕੁਛ ਜਿਹੜਾ ਬਾਹਰੋਂ ਬਾਹਰ ਹੀ ਇਹਨਾਂ ਨੂੰ ਮਿਲਣ ਨੂੰ ਹੀ ਜਿਹੜਾ ਸਮਾਂ ਨਹੀਂ ਦਿੰਦੇ ਜਿਹੜੇ ਆ ਇੱਥੋਂ ਦੇ ਪ੍ਰਧਾਨ ਮੰਤਰੀ। ਅਤੇ ਜਾਂਦੇ ਜਾਂਦੇ ਗੱਲ ਪੁੱਛਣਾ ਚਾਹਾਂਗੇ ਵੀ ਦਿੱਲੀ ਦੇ ਵਿੱਚ ਈਵਨ ਔਡ ਦਾ ਜਿਹੜਾ ਫਾਰਮੂਲਾ ਹੈ ਪੋਲਿਊਸ਼ਨ ਘਟਾਉਣ ਦੇ ਲਈ, ਕਿੱਦਾਂ ਦਾ ਲੋਕਾਂ ਦਾ ਉੱਤਰ ਰਿਸਪੌਂਸ ਰਿਹਾ? ਕਾਮਯਾਬ ਹੋਇਆ ਜੀ। ਪਹਿਲੇ ਦਿਨ ਤੇ ਉਹ ਜਿਹੜੀ ਪਾਲਿਸੀ ਹੈ ਇਹਨਾਂ ਦੀ ਕਾਮਯਾਬ ਰਹੀ ਹੈ, ਔਰ ਟ੍ਰੈਫਿਕ ਵੀ ਘਟਿਆ। ਹਾਲਾਂਕਿ ਦੇਖੋ ਪ੍ਰਦੂਸ਼ਣ ਹੈ ਜਿਹੜਾ ਉਹ ਰਾਤੋਂ ਰਾਤ ਨਹੀਂ ਘਟ ਜਾਣਾ, ਉਹਦਾ ਲੈਵਲ ਤੇ ਕੋਈ 2-4 ਦਿਨ ਜਦੋਂ ਪ੍ਰਭਾਵ ਪਵੇਗਾ, 2-4 ਦਿਨ ਇਸ ਤਰ੍ਹਾਂ ਘੱਟ ਹੋਣਗੀਆਂ, ਗੱਡੀਆਂ ਦੀ ਆਵਾਜਾਈ ਘੱਟ ਹੋਏਗੀ, ਫੇਰ ਹੀ ਥੱਲੇ ਆਉਣਾ ਉਹਦਾ ਲੈਵਲ। ਕੁਛ ਮੀਡੀਆ ਅਦਾਰੇ ਹੈਗੇ ਆ ਜਿਹੜੇ ਦਿੱਲੀ ਗੌਰਮੈਂਟ ਨੂੰ ਪਸੰਦ ਨਹੀਂ ਕਰਦੇ, ਮੋਦੀ ਹੋਰਾਂ ਦਾ ਵਾਜਾ ਵਜਾਉਂਦੇ ਆ, ਉਹ ਤੇ ਕਹੀ ਜਾਂਦੇ ਜੀ ਫੇਲ ਹੋ ਗਿਆ, ਸਫਲ ਹੋ ਗਿਆ, ਪ੍ਰਦੂਸ਼ਣ ਦਾ ਲੈਵਲ ਤੇ ਘਟਿਆ ਨਹੀਂ। ਪਰ ਪ੍ਰਦੂਸ਼ਣ ਦਾ ਲੈਵਲ ਇੱਕ ਦਿਨ ਅੱਧੇ ਦਿਨ 'ਚ ਨਹੀਂ ਘਟ ਜਾਂਦਾ। ਉਹ ਵੀ ਦਿੱਲੀ ਵਰਗਾ ਸ਼ਹਿਰ ਜਿਹਦੇ ਲਈ ਸੁਪਰੀਮ ਕੋਰਟ ਦੇ ਜੱਜ ਨੇ ਕਹਿ ਦਿੱਤਾ ਸੀ ਕਿ ਦਿੱਲੀ ਹੈ ਜਿਹੜਾ ਉਹ ਗੈਸ ਦਾ ਚੈਂਬਰ ਬਣ ਚੁੱਕਾ। ਸੋ ਹੌਲੀ ਹੌਲੀ ਜਿਹੜਾ ਹੈ ਉਹ ਘਟਣਾ। ਪਰ ਪਹਿਲੇ ਦਿਨ ਇਹ ਫਾਰਮੂਲਾ ਜਿਹੜਾ ਪੂਰਨ ਤੌਰ ਤੇ ਸਫਲ ਹੋਇਆ। ਆਉਣ ਵਾਲੇ ਦਿਨਾਂ 'ਚ ਇਹਦਾ ਨਤੀਜਾ ਵੀ ਹੈ ਜਿਹੜਾ ਸਾਰਥਕ ਨਿਕਲ ਆਏਗਾ। ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ। ਜਿਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਸਮਾਪਤੀ ਤੋਂ ਪਹਿਲਾਂ ਜਾਂਦੇ ਜਾਂਦੇ ਤੁਹਾਡੇ ਲਈ ਪੇਸ਼ ਕਰਾਂਗੇ ਅੱਜਨਾਮਾ 30 ਮਾਰ ਖਾਨ ਹੋਣਾ ਦਾ ਲਿਖਿਆ ਹੋਇਆ। ਨਵੇਂ ਸਾਲ ਦੇ ਵਿੱਚ ਨਵੀਂ ਹੈ ਗੱਲ ਕਿਹੜੀ, ਉਹੀ ਕੇਂਦਰ ਤੇ ਉਹ ਪੰਜਾਬ ਦਾ ਹਾਲ, ਰੌਲਾ ਗੌਲਾ ਜਿਹਾ ਮਾਲਵੇ ਵਿੱਚ ਸੁਣਦਾ, ਮਾਝੇ ਅੰਦਰ ਤੇ ਉਹੀ ਦੁਆਬ ਦਾ ਹਾਲ, ਤੋੜ ਭੰਨ ਇਤਿਹਾਸ ਵਿੱਚ ਹੋਈ ਜਾਂਦੀ, ਮੋਟੇ ਟੈਕਸ ਦੇ ਉਸੇ ਹਿਸਾਬ ਦਾ ਹਾਲ, ਸੁਪਨੇ ਵੇਖਣ ਤੋਂ ਹਟਣ ਨਹੀਂ ਅਜੇ ਲੋਕੀ, ਉਹ ਹੈ ਅਮਲ ਦੇ ਬਿਨਾਂ ਖੁਆਬ ਦਾ ਹਾਲ, ਹੋਰ ਕੋਈ ਜਾਣਦਾ ਖਾਸ ਨਾ ਫਰਕ ਪੈਣਾ, ਲੋਕ ਰਸਮ ਵਧਾਈਆਂ ਲਈ ਕਰੀ ਜਾਂਦੇ, ਪਵੇ ਨਹੀਂ ਜੇ ਫਰਕ ਤਾਂ ਫਰਕ ਕਾਹਦਾ, ਕਾਰਜ ਅਮਲ ਤੋਂ ਬਿਨਾਂ ਵੀ ਸਰੀ ਜਾਂਦੇ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਆਪਾਂ ਗੱਲਬਾਤ ਕਰ ਰਹੇ ਸੀਗੇ ਮਿੰਟੂ ਗੁਰੂਸਰੀਆ ਜੀ ਦੇ ਨਾਲ, ਜੋ ਕਿ ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ। ਹੁਣ ਆਪ ਸਭ ਤੋਂ ਮੈਂ ਰਾਜਕਰਮਬੀਰ ਸਿੰਘ ਵੀ ਇਜਾਜ਼ਤ ਲੈਂਦਾ ਆ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।